ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 6 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਨ 415-909-00503। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਜੀ, ਖਬਰਾਂ ਤੋਂ ਪਹਿਲਾਂ ਸਰੋਤਿਆਂ ਨਾਲ ਇੱਕ ਵਾਰੀ ਫੇਰ ਸਾਂਝੇ ਕਰਦੇ ਜਾਈਏ। ਅੱਜ ਜੂਨ 6 ਆ। ਇਹ ਆਪਾਂ ਦਿਨ ਜਿਹੜੇ ਆ ਘੱਲੂਘਾਰਾ ਦਿਵਸ ਵੱਲੋਂ ਮਨਾ ਰਹੇ ਆ। ਉਸ ਟਾਈਮ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦੇ ਹੁਕਮਾਂ ਤੇ ਅਕਾਲ ਤਖਤ ਸਾਹਿਬ ਨੂੰ ਅੱਜ ਦੇ ਦਿਨ ਗੋਲਿਆਂ ਨਾਲ, ਤੋਪਾਂ ਦੇ ਨਾਲ ਢਹਿ ਢੇਰੀ ਕਰ ਦਿੱਤਾ ਗਿਆ ਸੀ ਤੇ ਬਹੁਤ ਸਾਰੇ ਸਿੰਘਾਂ ਨੇ ਅੱਜ ਦੇ ਦਿਨ ਸ਼ਹੀਦੀ ਪ੍ਰਾਪਤ ਕੀਤੀ ਸੀ। ਇਸ ਤੋਂ ਬਿਨਾਂ 39 ਦੇ ਕਰੀਬ ਹੋਰ ਗੁਰਦੁਆਰਾ ਸਾਹਿਬ, ਉਹਨਾਂ ਦੇ ਉੱਤੇ ਵੀ ਅਟੈਕ ਉਸ ਟਾਈਮ ਦੀ ਜੋ ਸਰਕਾਰ ਸੀ ਉਸਨੇ ਕੀਤਾ। ਤੇ ਅੱਜ ਸਵੇਰੇ, ਅੱਜ ਦੇ ਦਿਨ ਉੱਥੇ ਜੋ ਕੀਰਤਨ ਕਰ ਰਹੇ ਸੀ ਸਿੰਘ, ਬਾਬਾ ਸੰਤੋਖ ਸਿੰਘ ਉਹਨਾਂ ਦਾ ਜਥਾ ਕੀਰਤਨ ਕਰ ਰਿਹਾ ਸੀ ਤੇ ਇੱਕ ਗੋਲੀ ਭਾਈ ਅਵਤਾਰ ਸਿੰਘ ਭਾਰੋਵਾਲ, ਜੋ ਉਸ ਟਾਈਮ ਉੱਥੇ ਕੀਰਤਨ ਕਰ ਰਹੇ ਸੀ, ਉਹਨਾਂ ਦੇ ਲੱਗੀ ਤੇ ਉੱਥੇ ਹੀ ਉਹਨਾਂ ਨੇ ਜਿਹੜੇ ਆਪਣੇ ਪ੍ਰਾਣ ਤਿਆਗ ਦਿੱਤੇ। ਸੋ ਇਹ ਜ਼ੁਲਮ ਦੀ ਦਾਸਤਾਨ ਪਿਛਲੇ ਤੁਸੀਂ ਕਈ ਦਿਨਾਂ ਤੋਂ ਸੁਣ ਰਹੇ ਹੋ ਪੂਰੇ ਦੁਨੀਆ ਦੇ ਵਿੱਚ। ਈਵਨ ਅੱਜ ਮੰਜੀ ਸਾਹਿਬ ਦੀ ਕਥਾ ਦੇ ਵਿੱਚ ਵੀ ਜੋ ਜ਼ੁਲਮ ਹੋਇਆ ਉਹਦੇ ਬਾਰੇ ਵਿਸਤਾਰ ਸਹਿਤ ਜੋ ਕਥਾਵਾਚਕ ਸੀ ਉਹਨਾਂ ਨੇ ਦੱਸਿਆ। ਸੋ ਆਪਾਂ ਜੋ ਜ਼ੁਲਮ ਹੋਇਆ ਸਿੱਖ ਕੌਮ ਦੇ ਉੱਤੇ, ਇਸ ਨੂੰ ਭੁੱਲਣਾ ਨਹੀਂ ਚਾਹੀਦਾ। ਆਪਣੇ ਬੱਚਿਆਂ ਨੂੰ, ਆਪਣੇ ਸਾਰੇ ਜਿੰਨੇ ਵੀ ਤੁਹਾਡੇ ਕੋਈ ਨਾਲ ਸਾਥੀ ਕੰਮ ਕਰਦੇ ਆ ਕਿਤੇ ਵੀ, ਅਮਰੀਕਾ, ਕੈਨੇਡਾ, ਆਲ ਓਵਰ ਦੀ ਵਰਲਡ, ਉਹਨਾਂ ਨੂੰ ਦੱਸਣਾ ਚਾਹੀਦਾ ਸਿੱਖਾਂ ਦੇ ਨਾਲ ਕਿੱਦਾਂ ਜ਼ੁਲਮ ਹੋਇਆ ਤੇ ਜਿਹੜੇ ਪਰਿਵਾਰ ਨੇ ਜ਼ੁਲਮ ਕੀਤਾ ਉਸ ਪਰਿਵਾਰ ਨੂੰ ਕਦੇ ਵੀ ਸਿੱਖ ਮਾਫ ਨਹੀਂ ਕਰਨਗੇ। ਬਿਲਕੁਲ, ਇਹ ਬੜੇ ਅਹਿਮ ਦਿਨ ਸ਼ਹੀਦੀਆਂ ਦੇ, ਉਹ ਹਫਤਾ, ਸ਼ਹੀਦੀ ਹਫਤਾ, ਸ਼ਹੀਦੀ ਦਿਨ ਜਿਹੜੇ ਉਹ ਚੱਲ ਰਹੇ ਆ, ਜਦੋਂ ਮੁੱਠੀ ਭਰ ਦਸ਼ਮੇਸ਼ ਪਿਤਾ ਦੇ ਸਿੰਘਾਂ ਨੇ ਇੱਕ ਬਹੁਤ ਵੱਡੀ ਫੌਜੀ ਤਾਕਤ ਦਾ ਉਸ ਦੇ ਦੰਦ ਜਿਹੜੇ ਉਹ ਖੱਟੇ ਕੀਤੇ ਸੀ। ਪਹਿਲਾਂ ਉਹ ਆਪਣੇ ਹਥਿਆਰਾਂ ਦੇ ਸਿਰ ਦੇ ਉੱਤੇ ਭਾਰਤੀ ਫੌਜ ਕਹਿ ਰਹੀ ਸੀ ਵੀ ਅਸੀਂ ਤਾਂ ਕੁਛ ਹੀ ਘੰਟਿਆਂ ਦੇ ਵਿੱਚ ਇੱਦਾਂ ਕਰ ਦਾਂਗੇ, ਉੱਦਾਂ ਕਰ ਦਾਂਗੇ, ਪਰ ਜਾਂਬਾਜ਼ ਯੋਧੇ ਅਜੇ ਜਿਨ੍ਹਾਂ ਦੀ ਕੋਈ ਟ੍ਰੇਨਿੰਗ ਨਹੀਂ ਸੀਗੀ, ਉਹ ਗੁਰੂ ਦੇ ਥਾਪੜੇ ਦੇ ਨਾਲ ਉਹ ਬਿਲਕੁਲ ਅੰਤ ਤੱਕ, ਅਖੀਰਲੇ ਸਵਾਸਾਂ ਤੱਕ ਉਹ ਲੜਦੇ ਜੂਝਦੇ ਜਿਹੜੇ ਆ ਉਹ ਰਹੇ। ਤੇ ਇਸੇ ਲਈ ਉਹਨਾਂ ਨੂੰ, ਉਹਨਾਂ ਸ਼ਹੀਦਾਂ ਨੂੰ ਕੋਟਾਨ-ਕੋਟ ਪ੍ਰਣਾਮ ਹੈ। ਤੇ ਉਹਨਾਂ ਦੀ ਯਾਦ ਦੇ ਵਿੱਚ ਥਾਈਂ ਥਾਈਂ ਇਸ ਵੀਕਐਂਡ ਦੇ ਉੱਤੇ, ਇਸ ਹਫਤੇ ਦੇ ਵਿੱਚ ਜਿਹੜੇ ਪ੍ਰੋਗਰਾਮ ਆ, ਸ਼ਹੀਦੀ ਸਮਾਗਮ ਜਿਹੜੇ ਆ ਉਹ ਕਰਵਾਏ ਗਏ ਆ। ਸੋ ਬਹੁਤ ਵਾਰੀ ਨਾ ਕਈ ਵਾਰੀ ਬੈਠੇ ਕਹੀ ਜਾਂਦੇ ਆ ਵੀ ਆਪਾਂ ਪਿਛਲੀ ਦੀ ਵੀ ਗੱਲ ਕੀਤੀ ਸੀ, ਇਸ ਵਾਰ ਗੱਲ ਕਰਨ ਦਾ ਕੋਈ ਫਾਇਦਾ ਨਹੀਂ, ਗੱਲਾਂ ਕੋਈ ਨਵੀਆਂ ਨਹੀਂ ਆ। ਇਹ ਤਾਂ ਭਾਈ ਹਰ ਇੱਕ ਚੀਜ਼ ਦੇ ਉੱਤੇ ਲਾਗੂ ਹੁੰਦੀ ਆ। ਆਪਾਂ ਚੀਜ਼ਾਂ ਰੋਜ਼ ਪੜ੍ਹਦੇ ਹਾਂ, ਸੁਣਦੇ ਹਾਂ, ਕਹਿੰਦੇ ਹਾਂ, ਪਰ ਇਹ ਚੀਜ਼ਾਂ ਦੁਹਰਾਉਣੀਆਂ ਪੈਂਦੀਆਂ, ਕਹਿਣੀਆਂ ਪੈਂਦੀਆਂ, ਤਾਂ ਹੀ ਇਸ ਦੇ ਬਾਰੇ ਜਿਹੜੇ ਅੱਗੇ ਤੋਂ ਅੱਗੇ ਗੱਲ ਆ ਉਹ ਪਤਾ ਲੱਗਦੀ ਰਹਿੰਦੀ ਆ। ਨਹੀਂ ਤਾਂ ਅੱਜ ਦੇ ਯੁੱਗ ਦੇ ਵਿੱਚ ਜੇ ਉਹ ਹਥਿਆਰਾਂ ਨਾਲ ਨਹੀਂ ਤਾਂ ਸੋਚ ਨੂੰ ਮਾਰਨ ਦੀ ਜਿਹੜੀ ਪ੍ਰਥਾ ਆ ਉਹ ਇਸ ਟਾਈਮ ਸਭ ਤੋਂ ਪ੍ਰਚੰਡ ਰੂਪ ਦੇ ਵਿੱਚ ਚੱਲ ਰਹੀ ਆ। ਸੋ ਆਪਾਂ ਨੂੰ ਉਹਨਾਂ ਦੀ ਉਸ ਮਿਸਇਨਫੋਰਮੇਸ਼ਨ, ਡਿਸਇਨਫੋਰਮੇਸ਼ਨ ਤੋਂ ਵੀ ਬਚ ਕੇ ਅਸਲੀਅਤ ਦੇ ਨਾਲ, ਸੱਚ ਦੇ ਨਾਲ ਜਿਹੜਾ ਉਹ ਜੁੜਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਆ। ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਦਾਂ ਹੀ ਜੋ ਵੀ ਇੱਦਾਂ ਦੇ ਦਿਨ ਨੇ, ਇੱਦਾਂ ਦੇ ਗੱਲਾਂ ਨੇ, ਉਹ ਆਪਾਂ ਆਪਣੇ ਸਰੋਤਿਆਂ ਦੇ ਨਾਲ, ਦਰਸ਼ਕਾਂ ਦੇ ਨਾਲ ਉਹਨਾਂ ਦੀ ਸਾਂਝ ਹਮੇਸ਼ਾ ਹੀ ਪਾਉਂਦੇ ਰਵਾਂਗੇ। ਸੋ ਆਪਾਂ ਗੱਲ ਕਰਦੇ ਸੀ ਭਾਈ ਅਮਰੀਕ ਸਿੰਘ ਉਹਨਾਂ ਦੀ, ਜੋ ਕੀਰਤਨੀय ਸਿੰਘ ਸੀ। ਕਹਿੰਦੇ 72 ਘੰਟੇ ਲਗਾਤਾਰ ਉਹਨੇ ਕੀਰਤਨ ਕੀਤਾ ਸੀ। ਜਦੋਂ ਉਹਨਾਂ ਦੇ ਗੋਲੀ ਵੱਜੀ ਆ, ਉਹ ਉੱਥੇ ਕਰ ਰਹੇ ਸੀ ਕਿਉਂਕਿ ਗੋਲੀਆਂ ਚੱਲਦੀਆਂ ਸੀ, ਇਸ ਕਰਕੇ ਜਥੇ ਵੀ ਜੋ ਆ ਦਰਬਾਰ ਸਾਹਿਬ ਦੇ ਅੰਦਰ ਨਹੀਂ ਜਾ ਸਕਦੇ ਸੀ। ਸੋ ਇੱਦਾਂ ਦੇ ਸੂਰਮੇ ਜਿਹੜੇ ਆ ਉਹਨਾਂ ਨੂੰ ਸਾਡਾ ਜਿਹੜਾ ਆ ਸਿਜਦਾ ਹੈਗਾ।
ਤੇ ਸਿੱਖ ਕੌਮ ਕਦੇ ਵੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਨਹੀਂ ਭੁੱਲੂਗੀ। ਜੀ, ਆਪਾਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਲੜੀਵਾਰ ਕਥਾ ਜਿਹੜੀ ਭਾਈ ਅਮਰੀਕ ਸਿੰਘ ਜੀ ਦੀ ਸ਼ਾਮ ਨੂੰ ਉਹ ਤੁਹਾਡੇ ਨਾਲ ਪੇਸ਼ ਕਰਦੇ ਰਹੇ ਆ, ਜਿਹਦੇ ਵਿੱਚ ਉਹਨਾਂ ਨੇ ਕੱਲੀ ਕੱਲੀ ਚੀਜ਼ ਨੂੰ ਜਿਹੜੇ ਆ ਉਹ ਬਹੁਤ ਹੀ ਵਧੀਆ ਢੰਗ ਦੇ ਨਾਲ ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ ਹੈ। ਆਓ ਆਪਾਂ ਹਰਜੋਤ ਸਿੰਘ ਜੀ ਅਗਲੀਆਂ ਖਬਰਾਂ ਉਸ ਦੇ ਵੱਲ ਵੱਧਦੇ ਹਾਂ। ਯੂਕਰੇਨ ਤੇ ਰੂਸ ਦੀ ਜੰਗ ਕਹਿ ਸਕਦੇ ਆ ਵੀ ਇੱਕ ਨਵੇਂ ਮੋੜ ਦੇ ਉੱਤੇ ਆ ਪਹੁੰਚੀ ਆ। ਕਾਖੋਵਾ ਕਰਕੇ ਡੈਮ ਆ ਯੂਕਰੇਨ ਦੇ ਵਿੱਚ, ਉਹ ਕਹਿੰਦੇ ਵੀ ਕੋਲੈਪਸ ਹੋ ਗਿਆ ਆ, ਉਸ ਨੂੰ ਡਿਸਟਰੋਏ ਕਰ ਦਿੱਤਾ ਗਿਆ ਹੈ। ਦੋਨੋਂ ਹੀ ਮੁਲਕ ਇੱਕ ਦੂਜੇ ਦੇ ਉੱਤੇ ਦੋਸ਼ ਮੜ ਰਹੇ ਨੇ, ਕਹਿ ਰਹੇ ਆ ਵੀ ਇਹਦੇ ਕਰਕੇ ਇਹ ਜਿਹੜਾ ਯੂਕਰੇਨ ਇਹ ਡੈਮ ਆ, ਜਿਹੜਾ ਬੰਨ ਆ, ਇਹ ਟੁੱਟਾ ਆ। ਇਹ ਜਿਹੜਾ ਰਸ਼ੀਅਨ ਆਕੂਪਾਈਡ ਇਲਾਕਾ ਇਸ ਟਾਈਮ ਸੀਗਾ, ਜਿੱਥੇ ਇੱਕ ਵੱਡਾ ਡੈਮ ਸੀਗਾ, ਇਹਦੇ ਕਰਕੇ ਹੁਣ ਜਿਹੜੇ ਉਸ ਪਾਣੀ ਦੇ ਹੇਠਲੇ ਸਤਰ ਦੇ ਉੱਤੇ ਰਹਿ ਰਹੇ ਆ, ਉਹਨਾਂ ਨੂੰ ਇਵੈਕੂਏਟ ਵੀ ਕਰਨਾ ਪੈ ਰਿਹਾ ਆ। ਰੂਸ ਦੇ ਦੁਆਰਾ ਇਹ ਜਿਹੜਾ ਜੰਗ ਆ, ਇਹ ਜਿਹੜੀ ਲੜਾਈ ਆ, ਉਸ ਨੂੰ 1 ਵਰੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਆ ਵੀ ਉਹਨਾਂ ਨੇ ਸ਼ੁਰੂ ਕੀਤੀ ਹੈ, ਪਰ ਯੂਕਰੇਨ ਵਾਲੇ ਵੀ ਲਗਾਤਾਰ ਉਸ ਨੂੰ ਟੱਕਰ ਜਿਹੜੀ ਉਹ ਦੇ ਰਹੇ ਆ। ਅਜੇ ਦੇਖੋ, ਉਸ ਇੱਕ ਪਾਸੇ ਯੂਕਰੇਨ, ਇੱਕ ਪਾਸੇ ਰੂਸ। ਯੂਕਰੇਨ ਨੂੰ ਪੂਰੀ ਦੁਨੀਆ ਦਾ ਸਾਥ ਮਿਲਿਆ ਪਿਆ ਆ ਤੇ ਉਹ ਤਾਂ ਉਹਨਾਂ ਦੇ ਬਰਾਬਰ ਜਿਹੜੇ ਆ ਉਹ ਖੜ ਪਾਏ ਹੈਗੇ ਆ। ਸੋ ਡੈਮ ਕਹਿੰਦੇ ਇੱਕ ਇਨਫਰਾਸਟ੍ਰਕਚਰ ਦੇ ਲਈ ਬੜਾ ਕ੍ਰਿਟੀਕਲ ਪਾਰਟ ਸੀਗਾ, ਇੱਥੋਂ ਤੱਕ ਕਿ ਵੀ ਇੱਧਰੋਂ ਜਿਹੜਾ ਪਾਣੀ ਆ ਉਹ ਜ਼ਪਰਜੀਆ ਨਿਊਕਲੀਅਰ ਪਲਾਂਟ ਆ ਉਧਰ ਨੂੰ ਵੀ ਜਾਂਦਾ ਹੈਗਾ ਆ। ਰਸ਼ੀਅਨ ਇਲਾਕਾ ਜਿਹੜਾ ਉਹਨਾਂ ਨੇ ਅਨੈਕਸ ਕੀਤਾ, ਕ੍ਰੀਮੀਆ ਦਾ ਇਲਾਕਾ ਰੂਸ ਨੇ ਜਿਹੜਾ ਅਨੈਕਸ ਕਰ ਲਿਆ ਸੀ ਕਈ ਵਾਰੀ ਪਹਿਲਾਂ, ਉਧਰ ਨੂੰ ਵੀ ਪਾਣੀ ਇਸ ਡੈਮ ਦੇ ਜ਼ਰੀਏ ਜਾਂਦਾ ਸੀ। UN ਦੇ ਜਿਹੜੇ ਸੈਕਟਰੀ ਜਨਰਲ ਆ, ਉਹਨਾਂ ਨੇ ਕਿਹਾ ਆ ਵੀ ਇੱਕ ਹੋਰ ਬਹੁਤ ਮੰਦਭਾਗੀ ਇਸ ਦਾ ਸਿੱਟਾ ਨਿਕਲਿਆ ਆ, ਜਿਹੜੇ ਇਨਵੇਜਨ ਕੀਤੀ ਗਈ ਆ ਯੂਕਰੇਨ ਦੀ ਰੂਸ ਦੇ ਜਿਹੜਾ ਉਹ ਦੁਆਰਾ। ਸੋ ਕੋਲੈਪਸ ਜਿਹੜਾ ਇਹ ਹੋਇਆ ਡੈਮ ਦਾ, ਇਹ ਸਦਰਨ ਖਰਸਨ ਇਲਾਕੇ ਦੇ ਵਿੱਚ ਪੈਂਦਾ ਆ ਤੇ ਉੱਥੇ ਹੁਣ ਲੋਕਾਂ ਨੂੰ ਜਿਹੜੇ ਉੱਥੇ ਹੇਠਾਂ ਰਹਿੰਦੇ ਸੀਗੇ ਡੈਮ ਦੇ, ਉਹਨਾਂ ਨੂੰ ਹੁਣ ਉੱਥੋਂ ਕੱਢਿਆ ਜਾ ਰਿਹਾ ਆ। ਸੋ ਬਿਲਕੁਲ ਇੱਕ ਛੋਟਾ ਟਾਊਨ ਆ ਓਲੇਸ਼ਕੀ, ਜੋ ਰਸ਼ੀਆ ਕੰਟਰੋਲ ਦਨੀਪਰੋ ਆ ਉਹਦੇ ਬਿਲਕੁਲ ਬਾਰਡਰ ਦੇ ਉੱਤੇ ਹੈਗਾ ਆ, ਉਹ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਿਆ। ਕਈ ਏਰੀਏ ਦੇ ਵਿੱਚ 36 ਫੁੱਟ ਤੱਕ ਪਾਣੀ ਚਲਾ ਗਿਆ ਹੈਗਾ, ਕਿਉਂਕਿ ਡੈਮ ਬਹੁਤ ਵੱਡਾ ਸੀ। ਕਾਜ਼ਕੋਵਾ ਡਿਵਰੋਵਾ ਜ਼ੂ ਆ, ਇਹ ਵੀ ਪੂਰੀ ਤਰ੍ਹਾਂ ਫਲੱਡ ਹੋ ਗਿਆ ਤੇ 300 ਦੇ ਕਰੀਬ ਪਸ਼ੂ ਵੀ ਜੋ ਆ ਐਨੀਮਲਸ ਉਹ ਮਰ ਚੁੱਕੇ ਹੈਗੇ ਆ। ਸੋ ਜਿਹੜਾ ਇਹ ਡੈਮ ਸੀ, ਇਹ ਬਹੁਤ ਜ਼ਿਆਦਾ ਏਰੀਏ ਨੂੰ ਕਵਰ ਕਰਦਾ ਸੀ, ਜਿਨ੍ਹਾਂ ਨੂੰ ਪਾਣੀ ਸਪਲਾਈ ਕਰਦਾ ਸੀ ਯੂਕਰੇਨ ਦੀ ਫਾਰਮਲੈਂਡ ਦੇ ਲਈ। ਯੂਕਰੇਨ ਸਰੋਤਿਆਂ ਨੂੰ ਦੱਸਦੀ ਹੈ, ਇਹ ਕਣਕ ਸਭ ਤੋਂ ਜ਼ਿਆਦਾ ਯੂਕਰੇਨ 'ਚ ਹੁੰਦੀ ਆ, ਬਹੁਤ ਵਧੀਆ ਕਣਕ ਉੱਥੇ ਦੀ ਹੁੰਦੀ ਆ। ਸੋ ਉਹ ਫਾਰਮਲੈਂਡ ਪੂਰੀ ਤਰ੍ਹਾਂ ਫਲੱਡ ਹੋ ਗਈ ਆ, ਰੁੜ ਗਈ ਪਾਣੀ 'ਚ। ਇਸ ਤੋਂ ਬਿਨਾਂ ਕ੍ਰੀਮੀਆ ਦਾ ਕੁਝ ਪੈਨਸੂਲਾ ਏਰੀਆ, ਉੱਥੇ ਵੀ ਇਹ ਪਾਣੀ ਸਪਲਾਈ ਹੁੰਦਾ ਸੀ ਇਸ ਡੈਮ ਦੇ ਰਾਹੀਂ। ਇਸੇ ਤਰ੍ਹਾਂ ਜ਼ਾਪਰਜੀਆ ਨਿਊਕਲੀਅਰ ਪਲਾਂਟ ਜੋ ਤੁਸੀਂ ਦੱਸਿਆ ਆ, ਉਹਦੇ ਲਈ ਇਹ ਪਾਣੀ ਸਪਲਾਈ ਹੁੰਦਾ ਸੀਗਾ। ਸੋ 240 ਕਿਲੋਮੀਟਰ ਲੰਮਾ ਤੇ 23 ਕਿਲੋਮੀਟਰ ਚੌੜਾ ਜੋ ਯੂਕਰੇਨ ਦਾ ਇਹ ਏਰੀਆ ਆ, ਇਸ ਨੂੰ ਇਹ ਡੈਮ ਪਾਣੀ ਸਪਲਾਈ ਕਰਦਾ ਸੀ। ਸੋ ਇਹਦਾ ਹੁਣ ਨੁਕਸਾਨ ਯੂਕਰੇਨ ਨੂੰ ਬਹੁਤ ਜ਼ਿਆਦਾ ਹੋਣਾ ਆ। ਬਲੇਮ ਇੱਕ ਦੂਜੇ ਤੇ ਲਾ ਰਹੇ ਆ। ਯੂਕਰੇਨ ਵਾਲੇ ਕਹਿ ਰਹੇ ਆ ਵੀ ਰਸ਼ੀਅਨ ਟੈਰਰਿਸਟ ਨੇ ਇਸ ਡੈਮ ਨੂੰ ਜਿਹੜਾ ਤਬਾਹ ਕੀਤਾ ਹੈ, ਤੇ ਰਸ਼ੀਅਨ ਕਹਿ ਰਹੇ ਆ ਯੂਕਰੇਨ ਵਾਲਿਆਂ ਨੇ ਕੀਤਾ। ਨਾਟੋ ਦੇ ਸੈਕਟਰੀ ਜਨਰਲ ਜੈਨਸ ਸਟੋਲਨਬਰਗ ਆ, ਉਹਨਾਂ ਨੇ ਕਿਹਾ ਇਹ ਬਹੁਤ ਹੀ ਮਾੜਾ ਐਕਟ ਕੀਤਾ ਗਿਆ ਹੈਗਾ। ਇਹ ਇੱਕ ਤਰ੍ਹਾਂ ਨਾਲ ਸ਼ੋਅ ਕਰ ਰਿਹਾ ਵੀ ਰਸ਼ੀਆ ਦੀ ਜੰਗ ਆ, ਉਹਦੇ ਵਿੱਚ ਬਰੂਟੈਲਿਟੀ ਐਨ ਇਸ ਟਾਈਮ ਦੇ ਉੱਤੇ ਸਿਖਰਾਂ ਦੇ ਉੱਤੇ ਹੈਗੀ ਆ। ਕ੍ਰੈਮਲਨ ਦੇ ਸਪੋਕਸਪਰਸਨ ਡਮਿਟਰੀ ਪੈਸਕੋਵ ਨੇ ਬਲੇਮ ਕੀਤਾ ਆ ਕਿ ਯੂਕਰੇਨੀਅਨ ਨੇ ਜਾਣਬੁੱਝ ਕੇ ਇਸ ਡੈਮ ਨੂੰ ਸੈਬੋਟਾਜ ਕੀਤਾ ਹੈਗਾ ਆ। ਜੋ ਨਿਊਕਲੀਅਰ ਵਾਚਡੌਗ ਗਰੁੱਪ ਹੈਗਾ ਆ, ਉਹ ਜ਼ੈਪੋਰੀਜ਼ੀਆ ਦਾ ਪਾਵਰ ਪਲਾਂਟ ਉਸ ਨੂੰ ਵਾਚ ਕਰ ਰਿਹਾ ਆ ਕਿ ਕਿਤੇ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ, ਕਿਉਂਕਿ ਬਹੁਤ ਸਾਰਾ ਪਾਣੀ ਇਸ ਨਿਊਕਲੀਅਰ ਪਲਾਂਟ ਨੂੰ ਠੰਡਾ ਕਰਨ ਦੇ ਲਈ, ਜਿਹੜੇ ਇਹਦੇ ਰਿਐਕਟਰ ਆ, ਉਹਨਾਂ ਦੇ ਲਈ ਵਰਤਿਆ ਜਾਂਦਾ ਹੈਗਾ। ਜੀ ਬਿਲਕੁਲ, ਨੋਵਾ ਖਾਖੋਵਾ ਕਰਕੇ ਇਹ ਇਲਾਕਾ ਆ ਜਿੱਥੇ ਇਹ ਡੈਮ ਸੀਗਾ, ਕ੍ਰਿਟੀਕਲ ਡੈਮ ਸੀਗਾ। ਇਹ ਯੂਕਰੇਨ ਦੇ ਕਹਿੰਦੇ ਵੀ ਸਭ ਤੋਂ ਵੱਡੇ ਰੈਜ਼ਰਵਾਇਰਸ ਦੇ ਵਿੱਚੋਂ ਇੱਕ ਸੀਗਾ, ਜਿੰਨਾ ਪਾਣੀ ਇੱਥੇ ਸਟੋਰ ਕੀਤਾ ਜਾਂਦਾ ਸੀ।
ਸੋਵੀਅਤ ਐਰਾ ਦੇ ਇਹ 6 ਡੈਮਸ ਦੇ ਵਿੱਚੋਂ ਜਿਹੜੀ ਡਨਿਪਰੋ ਰਿਵਰ ਆ ਉਸ ਦੇ ਉੱਤੇ ਇਹ ਅਖੀਰਲਾ ਡੈਮ ਸੀਗਾ। ਇਹ ਮੇਜਰ ਵਾਟਰਵੇਜ਼ ਦੇਖਿਆ ਜਾਂਦਾ ਸੀ। 3 ਲੱਖ ਤੋਂ ਵੱਧ ਦੀ ਆਬਾਦੀ ਵਾਲਾ ਜਿਹੜਾ ਇਲਾਕਾ ਹੈ ਡਾਊਨ ਸਟਰੀਮ ਉਹਦੇ ਖਰਸਨ, ਉਹ ਜਿਹੜਾ ਮਾਸਕੋ ਦੀ ਇਨਵੇਜਨ ਦੇ ਕਰਕੇ ਇਸ ਟਾਈਮ ਪੂਰੀ ਤਰ੍ਹਾਂ ਪ੍ਰਭਾਵਿਤ ਆ, ਉਹ ਵੀ ਇਸ ਦੇ ਕਹਿ ਲਓ ਵੀ ਪਾਣੀ ਦੀ ਮਾਰ ਹੇਠਾਂ ਆ ਸਕਦਾ ਆ। ਅਜੇ ਵੈਰੀਫਾਈ ਕਹਿੰਦੇ ਵੀ ਕੋਈ ਨਹੀਂ ਕਰ ਸਕਿਆ ਵੀ ਇਸ ਦੀ ਡਿਸਟਰਕਸ਼ਨ ਹੋਈ ਕਿੱਦਾਂ ਆ, ਇਹ ਕੋਲੈਪਸ ਕਿੱਦਾਂ ਹੋਇਆ ਆ। ਪਰ ਇਹ ਜਿਹੜੀਆਂ ਤਸਵੀਰਾਂ ਵੀਡੀਓਜ਼ ਜਿਹੜੀਆਂ ਉੱਧਰੋਂ ਆ ਰਹੀਆਂ ਨੇ ਉਹ ਇਹ ਕਨਫਰਮ ਕਰਦੀਆਂ ਵੀ ਪਾਣੀ ਬਹੁਤ ਤੇਜ਼ੀ ਦੇ ਨਾਲ ਉਸ ਡੈਮ ਦੇ ਵਿੱਚੋਂ ਲੰਘ ਰਿਹਾ ਹੈਗਾ ਆ, ਉੱਧਰੋਂ ਦੀ ਫਲੋ ਕਰ ਰਿਹਾ ਆ। ਸੋ ਯੂਕਰੇਨ ਵਾਲੇ ਰੂਸ ਨੂੰ ਤੇ ਰੂਸ ਵਾਲੇ ਯੂਕਰੇਨ ਨੂੰ ਇਸ ਟਾਈਮ ਦੋਸ਼ ਜਿਹੜੇ ਉਹ ਦੇ ਰਹੇ ਆ। ਪਰ ਇੱਕ ਬੜਾ ਵੱਡਾ ਹਿਊਮੈਨੀਟੇਰੀਅਨ ਕ੍ਰਾਈਸਿਸ ਦੇ ਵਿੱਚ ਇੱਕ ਨਾਲ ਦੇ ਨਾਲ ਇਸ ਲੜਾਈ ਦੇ ਵਿੱਚ ਇੱਕ ਨਵਾਂ ਕ੍ਰਾਈਸਿਸ ਆ ਉਹ ਆਣ ਜੁੜਿਆ ਹੈ। ਜੀ, ਅਗਲੀ ਖਬਰ ਵੱਲ ਚਲੀਏ। ਮਜ਼ੂਰੀ ਦੇ ਵਿੱਚ ਇੱਕ ਬੰਦੇ ਨੂੰ ਫਾਂਸੀ ਦਿੱਤੀ ਜਾਣੀ ਆ। ਉਸ ਨੇ 2000 ਸਨ ਦੇ ਵਿੱਚ 2 ਜੇਲਰ ਸੀ ਜੋ ਜੇਲ੍ਹ ਦੇ, ਉਹਨਾਂ ਨੂੰ ਮਾਰ ਦਿੱਤਾ ਸੀ ਤਾਂ ਕਿ ਕੁਝ ਹੋਰ ਕੈਦੀਆਂ ਨੂੰ ਉੱਥੋਂ ਛੁਡਾਇਆ ਜਾ ਸਕੇ। ਮਾਈਕਲ ਟੀਸੀਐਸ 42 ਸਾਲਾਂ ਦਾ ਆ। ਉਹਨੂੰ ਇੰਜੈਕਸ਼ਨ ਲਾ ਕੇ ਉਹਦੀ ਜਿਹੜੀ ਆ ਡੈਥ ਹੋਣੀ ਆ ਸਟੇਟ ਪ੍ਰਿਜ਼ਨ ਬੋਨ ਟੈਰੇ ਦੇ ਵਿੱਚ। ਇਸ ਨੇ ਲਿਓਨ ਈਗਲੇ ਤੇ ਜੇਸਨ ਐਕਟਨ 2 ਜੇਲਰ ਸੀਗੇ। ਇੱਕ ਛੋਟੀ ਜਿਹੀ ਰੈਂਡੋਲਫ ਕਾਉਂਟੀ ਦੀ ਜੇਲ੍ਹ ਆ, ਉੱਥੇ ਜੂਨ 22 2000 ਨੂੰ ਉਹਨਾਂ ਨੂੰ ਮਾਰ ਦਿੱਤਾ ਸੀ ਤੇ ਤਾਂ ਕਿ ਹੋਰ ਕੈਦੀ ਉੱਥੋਂ ਭੱਜ ਸਕਣ। TCS ਦੇ ਜੋ ਵਕੀਲ ਆ ਉਹਨਾਂ ਨੇ US ਸੁਪਰੀਮ ਕੋਰਟ ਦੇ ਵਿੱਚ ਐਗਜ਼ੀਕਿਊਸ਼ਨ ਦੇ ਖਿਲਾਫ ਰਿਟ ਵੀ ਪਾਈ ਆ। ਉਹਨਾਂ ਨੇ ਕਿਹਾ ਵੀ ਜਿਹੜੇ ਜੁਰਰ ਸੀਗੇ ਉਹ ਪੜ੍ਹੇ ਲਿਖੇ ਨਹੀਂ ਸੀ, ਉਹਨਾਂ ਨੇ ਜੋ ਸੈਂਟੈਂਸਿੰਗ ਦਿੱਤੀ ਆ ਇਹ ਮਜ਼ੂਰੀ ਲਾ ਦੀ ਵਾਇਲੇਸ਼ਨ ਆ। ਇਸ ਤੋਂ ਪਹਿਲਾਂ ਵੀ ਇੱਕ ਹੋਰ ਆਰਗੂਮੈਂਟ TCS ਦੇ ਵਕੀਲਾਂ ਵੱਲੋਂ ਦਿੱਤਾ ਗਿਆ ਸੀ ਵੀ ਉਹ 19 ਸਾਲਾਂ ਦਾ ਸੀ ਜਿਸ ਟਾਈਮ ਦੇ ਉੱਤੇ ਇਹ ਕਿਲਿੰਗ ਹੋਈ ਸੀ। 2005 ਦੇ ਵਿੱਚ ਸੁਪਰੀਮ ਕੋਰਟ ਦੀ ਰੂਲਿੰਗ ਇਹ ਆਈ ਵੀ ਜੋ 18 ਸਾਲ ਤੋਂ ਥੱਲੇ ਆ ਉਹਨਾਂ ਨੂੰ ਜਿਹੜੀ ਆ ਫਾਂਸੀ ਨਹੀਂ ਦਿੱਤੀ ਜਾ ਸਕਦੀ, ਉਹਨਾਂ ਦੀ ਐਗਜ਼ੀਕਿਊਸ਼ਨ ਨਹੀਂ ਕੀਤੀ ਜਾ ਸਕਦੀ। ਪਰ ਇਹਦੀ ਉਮਰ 19 ਸਾਲ ਸੀਗੀ, ਸੋ ਇਹ ਉਸ ਕੈਟਾਗਰੀ ਦੇ ਵਿੱਚ ਨਹੀਂ ਆਉਂਦਾ। ਇਸ ਤੋਂ ਬਿਨਾਂ ਐਡਵੋਕੇਟਸ ਹੋਰ ਵੀ ਇਸ TCS ਨਾਮ ਦੇ ਜੋ ਕੈਦੀ ਆ ਬੰਦਾ ਆ ਉਹਦੇ ਹੱਕ ਦੇ ਵਿੱਚ ਇਸ ਕਰਕੇ ਕਹਿ ਰਹੇ ਆ ਵੀ ਇਹ ਇੱਕ ਤਰ੍ਹਾਂ ਦੇ ਨਾਲ ਨੈਗਲੈਕਟਡ ਬੱਚਾ ਸੀਗਾ, ਹੋਮਲੈਸ ਸੀਗਾ, ਤੇ ਇਸ ਦੇ ਜਿਹੜੇ ਕਿਸੇ ਤਰ੍ਹਾਂ ਦੀ ਸਪੋਰਟ ਨਹੀਂ ਸੀ ਤੇ ਇਹਦੇ ਉੱਤੇ ਮਿਸਡਮੀਨਰ ਚਾਰजेस ਲੱਗੇ ਹੋਏ ਸੀ ਤੇ ਇਸ ਨੇ ਜੋ ਇਹ ਗਲਤ ਕੰਮ ਕੀਤਾ ਤੇ ਇਸ ਨੂੰ ਜੋ ਫਾਂਸੀ ਆ ਉਹ ਨਹੀਂ ਹੋਣੀ ਚਾਹੀਦੀ ਹੈਗੀ। ਜੀ ਬਿਲਕੁਲ। ਹਰਜੋਤ ਸਿੰਘ 1999 ਦੇ ਵਿੱਚ 18 ਸਾਲਾਂ ਦਾ ਸੀ ਜਦੋਂ ਇਸ ਨੂੰ ਮਿਸਡਮੀਨਰ ਦੇ ਚਾਰਜ ਦੇ ਵਿੱਚ ਇੱਕ ਰੈਂਟਡ ਸਟੀਰੀਓ ਸਿਸਟਮ ਸੀਗਾ ਉਸ ਨੂੰ ਪਾਉਣ ਕਰ ਰਿਹਾ ਸੀ, ਵੇਚ ਰਿਹਾ ਸੀ, ਉਹਦੇ ਕਰਕੇ ਇਸ ਨੂੰ ਜੇਲ੍ਹ ਕੀਤਾ ਗਿਆ ਸੀ। ਫਿਰ ਜੂਨ 2000 ਦੇ ਵਿੱਚ ਇਸ ਨੂੰ ਮਿਸਡਮੀਨਰ ਦੇ ਚਾਰਜ ਦੇ ਵਿੱਚ ਹੰਟਸਵਿਲ ਦੇ ਵਿੱਚ ਕਾਉਂਟੀ ਦੇ ਵਿੱਚ ਚਾਰਜ ਦੇ ਵਿੱਚ ਅੰਦਰ ਕੀਤਾ ਗਿਆ ਸੀਗਾ। ਉਸ ਟਾਈਮ ਇਸ ਦਾ ਸਾਥੀ ਸੀਗਾ ਜਿਹੜਾ ਕੈਦੀ ਰॉय ਵੈਂਸ ਸੀਗਾ। ਇਹ ਰਿਲੀਜ਼ ਹੋਣ ਵਾਲਾ ਸੀਗਾ, ਕੋਰਟ ਰੈਕਡ ਇਹ ਸ਼ੋਅ ਕਰ ਰਹੇ ਆ, ਪਰ ਉਹਦੇ ਨਾਲ ਦਾ ਜਿਹੜਾ ਸਾਥੀ ਸੀ ਇਹਦੇ ਨਾਲ ਮਿਲ ਕੇ ਉਹਨਾਂ ਨੇ ਸਲਾਹ ਬਣਾਈ ਵੀ ਅਸੀਂ ਬਾਹਰ ਨਿਕਲਣ ਵਾਲੇ ਆ। TCS ਉਸ ਪਲਾਨ ਦਾ ਹਿੱਸਾ ਬਣਿਆ। ਉਹਨੇ ਰॉय ਵੈਂਸ ਨੂੰ ਭਜਾਉਣ ਦੇ ਵਿੱਚ ਮਦਦ ਜਿਹੜੀ ਉਹ ਕੀਤੀ ਤੇ ਇਸੇ ਦੌਰਾਨ ਜਿਹੜੇ 2 ਜੇਲਰ ਆ ਉੱਥੇ ਕੰਮ ਕਰਦੇ ਆ ਉਹਨਾਂ ਦਾ ਇਸ ਨੇ ਕਤਲ ਕੀਤਾ। ਸੋ ਹੁਣ ਇਸ ਨੂੰ ਐਗਜ਼ੀਕਿਊਸ਼ਨ ਦੇ ਲਈ ਤਿਆਰੀ ਕੀਤੀ ਜਾ ਰਹੀ ਹੈਗੀ ਆ। ਸੋ ਇਹ 12ਵੀਂ ਐਗਜ਼ੀਕਿਊਸ਼ਨ ਹੋਊਗੀ ਇਸ ਸਾਲ US ਦੇ ਵਿੱਚ ਤੇ ਮਜ਼ੂਰੀ ਸਟੇਟ ਦੇ ਵਿੱਚ ਇਹ ਤੀਸਰੀ। ਟੈਕਸਸ ਨੇ ਹੁਣ ਤੱਕ 4 ਲੋਕਾਂ ਨੂੰ ਐਗਜ਼ੀਕਿਊਟ ਇਸ ਸਾਲ ਦੇ ਵਿੱਚ ਕੀਤਾ ਹੈਗਾ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇਸ ਟਾਈਮ ਕਹਿੰਦੇ ਵੀ ਮੁਲਕ ਦੇ ਵਿਦਿਨ ਗ੍ਰੇਟ ਮਾਈਗ੍ਰੇਸ਼ਨ ਚੱਲ ਰਹੀ ਆ। ਬਹੁਤ ਸਾਰੇ ਸੂਬਿਆਂ ਤੋਂ ਲੋਕ ਆਪੋ ਆਪਣੇ ਸੂਬੇ ਛੱਡ ਕੇ ਫਲੋਰੀਡਾ ਤੇ ਟੈਕਸਸ ਵੱਲ ਨੂੰ ਰੁੱਖ ਕਰ ਰਹੇ ਆ। ਕਹਿੰਦੇ ਵੀ ਬਹੁਤਾ ਇਸ ਦੇ ਵਿੱਚ ਕਸੂਰ ਜਾਂ ਕਹਿ ਲਓ ਵੀ ਕਾਰਨ ਬਣ ਰਿਹਾ ਆ ਹਾਈ ਟੈਕਸ। ਲੋਕ ਹਾਈ ਟੈਕਸ ਪੇ ਕਰ ਕਰਕੇ ਪਰੇਸ਼ਾਨ ਨੇ। ਬਾਕੀ ਉੱਥੋਂ ਦੇ ਰਹਿਣ ਦੀ ਅਫੋਰਡੇਬਿਲਟੀ ਤੇ ਹੋਰ ਕਈ ਚੀਜ਼ਾਂ ਨੂੰ ਦੇਖਦੇ ਹੋਏ ਲੋਕ
ਫਲੋਰੀਡਾ ਤੇ ਟੈਕਸਸ ਵੱਲ ਨੂੰ ਆ ਰਹੇ ਆ। 2023 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਆਸਟਨ ਜਿਹੜਾ ਸ਼ਹਿਰ ਆ ਉਸ ਦੀ ਪਾਪੂਲੇਸ਼ਨ 1.5% ਵੱਧ ਚੁੱਕੀ ਹੈਗੀ ਆ ਪਿਛਲੇ ਸਾਲ ਦੇ ਮੁਕਾਬਲੇ। ਸੋ ਗਰੋਇੰਗ ਨੰਬਰ ਆ ਇਹ ਅਮੈਰੀਕਨਸ ਦਾ ਜਿਹੜੇ ਮਾਈਗ੍ਰੇਟ ਕਰ ਰਹੇ ਆ, ਤੇ ਕਹਿੰਦੇ ਵੀ ਮਾਈਗ੍ਰੇਟ ਹੋ ਰਹੇ ਆ ਮੋਸਟਲੀ ਬਲੂ ਸਟੇਟਸ ਤੋਂ ਰੈੱਡ ਸਟੇਟਸ ਦੇ ਵੱਲ, ਤੇ ਟੈਕਸ ਜਿਹੜੇ ਆ ਉਹ ਇੱਕ ਮੁੱਖ ਕਾਰਨ ਬਣਦਾ ਜਾ ਰਿਹਾ ਆ, ਕਿਉਂਕਿ ਇਹਨਾਂ ਦੋਨਾਂ ਹੀ ਸੂਬਿਆਂ ਦੇ ਵਿੱਚ ਸਟੇਟ ਟੈਕਸਿਸ ਬਾਕੀਆਂ ਦੇ ਮੁਕਾਬਲੇ ਆਈਦਰ ਨਾਮਾਤਰ ਨੇ ਜਾਂ ਬਹੁਤ ਹੀ ਘੱਟ ਦੇਖੇ ਜਾ ਰਹੇ ਹੈਗੇ ਆ। ਨਿਊਯਾਰਕ ਤੇ ਕੈਲੀਫੋਰਨੀਆ ਦੋਨੋਂ ਹੀ ਸਟੇਟਾਂ ਆ, ਇਹਨਾਂ ਦੇ ਵਿੱਚ ਟੈਕਸ ਬਹੁਤ ਜ਼ਿਆਦਾ ਹੈਗਾ। ਸੋ ਜਿਨ੍ਹਾਂ ਸਟੇਟਾਂ ਦੇ ਵਿੱਚ ਫਲੋਰੀਡਾ ਤੇ ਟੈਕਸਸ ਦੇ ਵਿੱਚ ਲੋਕ ਮੂਵ ਹੋ ਰਹੇ ਆ, ਉੱਥੇ ਸਟੇਟ ਟੈਕਸ ਨਹੀਂ ਹੈਗਾ ਤੇ ਵੱਡੀ ਗਿਣਤੀ ਦੇ ਵਿੱਚ ਮੂਵ ਹੋ ਰਹੇ ਆ। 23 ਦੇ ਕਰੀਬ ਮੇਜਰ ਮੈਟਰੋਪੋਲੀਟਨ ਏਰੀਆਜ਼ ਇਸ ਮੁਲਕ ਦੇ ਵਿੱਚ ਜਿਨ੍ਹਾਂ ਦੇ ਵਿੱਚ ਆਸਟਨ ਟੈਕਸਸ ਆਉਂਦਾ ਆ, ਉੱਥੇ ਸਭ ਤੋਂ ਵੱਧ ਜ਼ਿਆਦਾ ਲੋਕ ਮੂਵ ਹੋ ਰਿਹਾ। ਕਹਿੰਦੇ ਆਸਟਨ ਨੈਕਸਟ ਸੈਨ ਫਰਾਂਸਿਸਕੋ ਬਣਦਾ ਨਜ਼ਰ ਆ ਰਿਹਾ ਹੈਗਾ। ਆਸਟਨ ਦੀ ਪੋਪੂਲੇਸ਼ਨ 5% 2020 ਤੋਂ ਲੈ ਕੇ 2022 ਦੇ ਵਿੱਚ ਇਨਕਰੀਜ਼ ਹੋਈ ਹੈਗੀ ਆ। ਇਸੇ ਤਰ੍ਹਾਂ ਟੈਂਪਾ ਫਲੋਰੀਡਾ ਦੇ ਵਿੱਚ ਪੋਪੂਲੇਸ਼ਨ ਗਰੋਥ 1% 2023 ਚ ਤੇ 2% ਪਹਿਲੇ 2 ਸਾਲਾਂ ਦੇ ਵਿੱਚ ਹੋਈ ਹੈਗੀ ਆ। ਦੋਨਾਂ ਸਟੇਟਾਂ ਦੇ ਕੋਲ ਟੈਕਸਸ ਤੇ ਫਲੋਰੀਡਾ ਦੇ ਕੋਲ ਸਟੇਟ ਇਨਕਮ ਟੈਕਸ ਨਹੀਂ ਹੈਗਾ। ਬੈਂਕ ਆਫ ਅਮਰੀਕਾ ਸੁਜੈਸਟ ਕਰ ਰਹੀ ਆ ਵੀ ਜੋ ਬੇਬੀ ਬੂਮਰਸ ਆ ਉਹ ਲਾਸ ਵੈਗਸ ਤੇ ਟੈਂਪਾ ਫਲੋਰੀਡਾ ਨੂੰ ਮੂਵ ਹੋ ਰਹੇ ਆ। ਮਿਲੇਨੀਅਲਸ ਜੋ ਆ ਉਹ ਆਸਟਨ ਨੂੰ ਮੂਵ ਹੋ ਰਹੇ ਹੈਗੇ ਆ ਸੈਨ ਫਰਾਂਸਿਸਕੋ ਨਿਊਯਾਰਕ ਤੋਂ। ਦੂਜੇ ਪਾਸੇ ਦੱਸਦੀ ਜਾਈਏ ਵੀ ਸੈਨ ਹੋਜ਼ੇ ਕੈਲੀਫੋਰਨੀਆ ਦੇ ਵਿੱਚੋਂ ਸਭ ਤੋਂ ਜ਼ਿਆਦਾ ਲੋਕ ਮੂਵ ਹੋਏ ਆ ਪਿਛਲੇ ਸਾਲ। ਇਸ ਸਾਲ ਦੇ ਸ਼ੁਰੂਆਤ ਦੇ ਵਿੱਚ 2023 ਚ 1% ਲੋਕ ਸੈਨ ਹੋਜ਼ੇ ਦੀ ਪਾਪੂਲੇਸ਼ਨ ਆ ਉਹ ਮੂਵ ਹੋ ਚੁੱਕੇ ਹੈਗੇ ਆ। ਆਫੀਸ਼ੀਅਲੀ ਸੈਨ ਹੋਜ਼ੇ ਦੀ ਪਾਪੂਲੇਸ਼ਨ ਮਿਲੀਅਨ ਦੇ ਕਰੀਬ ਆ, ਪਰ ਅਨਆਫੀਸ਼ੀਅਲੀ ਮੇਬੀ ਡਬਲ ਹੋਵੇ। ਇਸ ਤੋਂ ਬਿਨਾਂ 4% ਪਿਛਲੇ 2 ਸਾਲਾਂ ਚ ਸੈਨ ਹੋਜ਼ੇ ਤੋਂ ਲੋਕ ਮੂਵ ਹੋ ਚੁੱਕੇ ਹੈਗੇ ਆ। ਸੈਨ ਫਰਾਂਸਿਸਕੋ ਸ਼ਹਿਰ ਜੋ ਆ ਉਹ ਉੱਥੇ ਇੱਕ ਤਰ੍ਹਾਂ ਦੇ ਨਾਲ ਇੰਨਾ ਜ਼ਿਆਦਾ ਪ੍ਰਾਪਰਟੀ ਕ੍ਰਾਈਮ ਵੱਧ ਗਿਆ ਹੈਗਾ, ਉੱਥੇ ਦੀ ਪੋਪੂਲੇਸ਼ਨ ਬਹੁਤ ਘਟੀ ਆ। 1% 2023 ਸਾਲ ਦੇ ਵਿੱਚ ਹੁਣ ਤੱਕ ਤੇ 3% ਦੇ ਕਰੀਬ 2020 ਤੋਂ ਲੈ ਕੇ 2022 ਤੱਕ ਘਟੀ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਦੇ ਜੋ ਕ੍ਰਿਮੀਨਲ ਜਸਟਿਸ ਸਟੈਟਿਸਟਿਕਸ ਆ ਉਹਨਾਂ ਨੇ ਦੱਸਿਆ ਹੈਗਾ। ਫਲੋਰੀਡਾ ਦੇ ਵਿੱਚ 3,19,000 ਜੋ ਅਮਰੀਕਨਸ ਆ ਉਹ ਰੈਲੋਕੇਟ ਹੋਏ ਆ 2022 ਦੇ ਵਿੱਚ। ਜੀ ਬਿਲਕੁਲ, ਇਹ ਰੀਲੋਕੇਸ਼ਨ ਦਾ ਦੌਰ ਆ ਚੱਲ ਰਿਹਾ ਹੈਗਾ ਆ, ਤੇ ਯੂ ਹਾਲ ਇਸ ਟਾਈਮ ਬਹੁਤ ਬਿਜ਼ੀ ਜਾਂ ਇੰਟਰਸਟੇਟ ਲੋਕਾਂ ਨੂੰ ਮੂਵ ਕਰਨ ਵਾਲੀਆਂ ਜਿਹੜੀਆਂ ਕੰਪਨੀਆਂ ਆ ਉਹ ਬਹੁਤ ਬਿਜ਼ੀ ਜਿਹੜੀਆਂ ਚੱਲ ਰਹੀਆਂ। ਕਹਿੰਦੇ ਪਤਾ ਉਹਨਾਂ ਨੂੰ ਉੱਥੋਂ ਲੱਗਦਾ ਆ ਵੀ ਕਿਸ ਆਧਾਰ ਦੇ ਉੱਤੇ ਕਹਿੰਦੇ ਆ ਵੀ ਇੱਦਾਂ ਜਿਹੜੇ ਜਾ ਰਹੇ। ਇੱਕ ਤਾਂ ਚਲੋ ਪਾਪੂਲੇਸ਼ਨ ਕਿੱਥੇ ਵੱਧ ਘਟ ਰਹੀ ਆ, ਯੂ ਹਾਲ ਵਾਲੇ ਕਹਿੰਦੇ ਆ ਵੀ ਇੱਕ ਤਰਫਾ ਸਾਡੀਆਂ ਜਿਹੜੀਆਂ ਪਿਕਅਪ ਐਂਡ ਡ੍ਰੌਪਸ ਹੋ ਰਹੀਆਂ ਆ, ਵੀ ਇੱਕ ਸਟੇਟ ਚੋਂ ਜਾਂਦੇ ਆ ਦੂਜੇ ਸਟੇਟ ਦੇ ਵਿੱਚ ਡ੍ਰੌਪ ਹੋ ਰਹੀ ਆ। ਉੱਥੋਂ ਇਹੀ ਅਸੀਂ ਕਿਆਸ ਰਾਹੀ ਲਾਉਂਦੇ ਆ ਵੀ ਲੋਕ ਤੇਜ਼ੀ ਦੇ ਨਾਲ ਛੱਡ ਕੇ ਸੂਬਿਆਂ ਨੂੰ ਇਹ ਜਾ ਰਹੇ ਹੈਗੇ ਆ। ਅਗਲੀ ਜਿਹੜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ, ਰਿਪਰੈਜ਼ੈਂਟੇਟਿਵ ਜੇਮਸ ਕੋਮਰ ਕਹਿੰਦੇ ਵੀ ਉਹ ਕੰਟੈਂਪਟ ਦੀਆਂ ਪ੍ਰੋਸੀਡਿੰਗਸ ਆ ਉਹ ਸ਼ੁਰੂਆਤ ਕਰਨ ਜਾ ਰਹੇ ਆ। FBI ਦੇ ਜਿਹੜੇ ਡਾਇਰੈਕਟਰ ਕ੍ਰਿਸਟੋਫਰ ਰੇ ਉਹਨਾਂ ਦੇ ਉੱਤੇ ਆਉਂਦੇ ਵੀਰਵਾਰ ਨੂੰ। ਕੋਮਰ ਇਹ ਚੇਅਰ ਕਰਦੇ ਨੇ ਹਾਊਸ ਓਵਰਸਾਈਟ ਕਮੇਟੀ ਨੂੰ। ਉਹ ਕਹਿੰਦੇ ਵੀ ਉਹਨਾਂ ਨੂੰ ਖੁਸ਼ੀ ਨਹੀਂ ਸੀ FBI ਦੇ, ਜਾਂ ਅਨਸੈਟਿਸਫਾਈਡ ਸੀਗੇ। FBI ਦੀ ਜਿਹੜੀ ਕਲੋਜ਼ਡ ਬਰੀਫਿੰਗ ਹੋਈ ਸੀ ਮੰਡੇ ਨੂੰ ਇੱਕ ਡਾਕੂਮੈਂਟ ਦੇ ਬਾਬਤ, ਜਿਸ ਵਿੱਚ ਇਹ ਕਥਿਤ ਤੌਰ ਦੇ ਉੱਤੇ ਦੋਸ਼ ਸੀਗੇ, ਜਿਸ ਵਿੱਚ ਇਹ ਡਿਸਕ੍ਰਾਈਬ ਕੀਤਾ ਜਾ ਰਿਹਾ ਸੀਗਾ ਵੀ ਜੋ ਬਾਈਡਨ ਹੋਣਾ ਨੇ ਐਜ਼ ਏ ਵਾਈਸ ਪ੍ਰੈਜ਼ੀਡੈਂਟ ਬਰਾਈਬ ਰਿਸ਼ਵਤ ਜਿਹੜੀ ਆ ਉਹ ਅਸੈਪਟ ਕੀਤੀ ਹੈਗੀ ਆ। ਰੈਂਕਿੰਗ ਮੈਂਬਰ ਜੇਮੀ ਰਾਸਕਿਨ ਉਹ ਡੈਮੋਕ੍ਰੇਟ ਪਾਰਟੀ ਤੋਂ ਆ ਜਿਹੜੇ, ਉਹਨਾਂ ਨੇ ਕੈਪੀਟਲ ਹਿੱਲ ਦੇ ਉੱਤੇ 1 ਘੰਟੇ ਦੇ ਲਈ ਇਹਨਾਂ ਨੂੰ FBI ਵਾਲਿਆਂ ਨੇ, ਕੋਮਰ ਨੇ ਬਰੀਫ ਜਿਹੜਾ ਆ ਉਹ ਕੀਤਾ ਸੀਗਾ ਇਹਨਾਂ ਦੋਨਾਂ ਜਿਹੜਾ ਉਹ ਜਾਣਿਆਂ ਨੂੰ ਇਸ ਡਾਕੂਮੈਂਟ ਦੇ ਬਾਬਤ। ਸੋ FBI ਦੇ ਅਧਿਕਾਰੀ ਕਨਫਰਮ ਕਰਦੇ ਨੇ ਵੀ ਜਿਹੜੀ ਅਨਕਲੈਸੀਫਾਈਡ FBI ਜਨਰੇਟਡ ਰੈਕਟ ਆ ਉਹ ਅਜੇ ਤੱਕ ਡਿਸਪਰੂਵ ਨਹੀਂ ਹੋਇਆ ਤੇ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਵਰਤਿਆ ਜਾ ਰਿਹਾ ਹੈਗਾ ਆ। ਸੋ ਰਿਪੋਰਟਰਸ ਦੇ ਨਾਲ ਗੱਲਬਾਤ ਕਰਦੇ ਹੋਏ ਕੋਮਰ ਹੁਣਾਂ ਨੇ ਕਿਹਾ ਆ ਵੀ FBI ਨੇ ਇੱਕ ਵਾਰੀ ਫੇਰ
ਉਹਨਾਂ ਨੂੰ ਉਹ ਜਿਹੜਾ ਅਨਕਲਾਸੀਫਾਈਡ ਰੈਕਡ ਆ ਉਹ ਦੇਣ ਤੋਂ ਨਾ ਕਰ ਦਿੱਤੀ ਆ, ਜੋ ਕਿ ਸਿੱਧੇ ਤੌਰ ਦੇ ਉੱਤੇ ਕਾਂਗਰਸ ਦੇ ਕੰਟੈਂਪਟ ਦੇ ਵਜੋਂ ਦੇਖਿਆ ਜਾ ਰਿਹਾ ਆ। ਸੋ ਆਉਂਦੇ ਵੀਰਵਾਰ ਨੂੰ ਅਸੀਂ ਕੰਟੈਂਪਟ ਆਫ ਕਾਂਗਰਸ ਦੀਆਂ ਜਿਹੜੀਆਂ ਹੀਅਰਿੰਗਸ ਆ FBI ਦੇ ਉਲਟ, ਖਾਸ ਕਰਕੇ ਕ੍ਰਿਸਟੋਫਰ ਵਰੇ ਜਿਹੜੇ ਉਹਨਾਂ ਦੇ ਡਾਇਰੈਕਟਰ ਆ, ਉਹਨਾਂ ਉਲਟ ਆਪਾਂ ਸ਼ੁਰੂ ਕਰਨ ਜਾ ਰਹੇ ਹੈਗੇ ਆ। ਜੀ, ਅਗਲੀ ਖਬਰ ਵੱਲ ਚਲੀਏ। ਸੈਨ ਹੋਜ਼ੇ ਅੱਜ ਸਵੇਰੇ ਤੜਕੇ ਡਾਊਨਟਾਊਨ ਦੇ ਵਿੱਚ ਇੱਕ ਬਹੁਤ ਹੀ ਖਤਰਨਾਕ ਅੱਗ ਲੱਗੀ, ਜੋ ਹਜੇ ਤੱਕ ਵੀ ਬੁਝੀ ਨਹੀਂ ਹੈ। ਸੌਰੀ, ਉਹ ਬੁਝ ਗਈ ਤੜਕੇਸਾਰ, ਪਰ ਕੌਜ਼ ਉਹਦਾ ਜੋ ਆ ਉਹ ਹਜੇ ਤੱਕ ਨਹੀਂ ਪਤਾ ਚੱਲਿਆ। ਇਨਵੈਸਟੀਗੇਸ਼ਨ ਚੱਲ ਰਹੀ ਆ। ਇੱਕ ਬਹੁਤ ਵੱਡੀ ਬਿਲਡਿੰਗ ਆ, ਉਹ ਇਸ ਅੱਗ ਦੇ ਵਿੱਚ ਸੜ ਕੇ ਸੁਆਹ ਹੋ ਗਈ ਆ। ਸਟੋਰੀ ਤੇ ਸੈਂਟਰ ਰੋਡ ਦੇ ਉੱਤੇ ਇਹ ਰਾਤੀ ਅੱਗ ਲੱਗੀ ਸੀ। ਤੇ ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਕੱਲ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਇੱਕ ਪਲੇਨ ਨੂੰ ਕਿਸ ਤਰ੍ਹਾਂ ਜਿਹੜਾ ਸਿੱਟਿਆ ਗਿਆ ਜਦੋਂ ਉਹ ਵਾਸ਼ਿੰਗਟਨ ਵੱਲ ਮੁੜ ਗਿਆ ਸੀ, ਹੁਣ ਉਹਦੀ ਪੂਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਕਿਉਂਕਿ ਉਹ ਪਲੇਨ ਇੱਕ ਬਹੁਤ ਹੀ ਅਮੀਰ ਬੰਦੇ ਦਾ ਸੀ, ਜਿਹਦੇ ਵਿੱਚ ਉਹਦੀ ਬੇਟੀ ਤੇ ਉਸ ਦੇ ਅੱਗੇ 2 ਬੱਚੇ ਟਰੈਵਲ ਕਰ ਰਹੇ ਸੀ। ਹੁਣ ਇਸ ਇਨਵੈਸਟੀਗੇਸ਼ਨ ਦੇ ਵਿੱਚ ਕਹਿੰਦੇ ਵੀ ਹੋ ਸਕਦਾ ਆ ਵੀ ਹਾਈਪੋਕਸੀਆ ਕਰਕੇ ਹੋਵੇ। ਇਸ ਪਲੇਨ ਕ੍ਰੈਸ਼ 'ਚ ਹਾਈਪੋਕਸੀਆ ਉਹ ਚੀਜ਼ ਆ ਜਿਹਦੇ ਨਾਲ ਆਕਸੀਜਨ ਜਦੋਂ ਘਟ ਜਾਂਦੀ ਆ ਤੇ ਬੰਦਾ ਅਨਰਿਸਪੌਂਸਿਵ ਹੋ ਜਾਂਦਾ ਆ। ਇਸੇ ਕਰਕੇ ਜਦੋਂ ਕੰਟੈਕਟ ਕਰਨ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਗਈ ਸੀ, ਕਿਸੇ ਨੇ ਵੀ ਕੋਈ ਜੋ ਆ ਉਹ ਰਿਸਪੌਂਸ ਨਹੀਂ ਦਿੱਤਾ ਸੀਗਾ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਸੋਮਵਾਰ ਪੂਰਾ ਇਸ ਇਨਵੈਸਟੀਗੇਸ਼ਨ ਦੇ ਉੱਤੇ ਲਾਇਆ। ਹੁਣ ਉਹ ਹਾਈਪੋਕਸੀਆ ਦੇ ਉੱਤੇ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ। ਜੋ ਪਲੇਨ ਸੀਗਾ ਉਹ 560 ਸਾਈਟੇਸ਼ਨ ਵੀ ਕਰਕੇ ਸੈਸਨਾ ਦਾ ਪਲੇਨ ਸੀ, ਜੋ ਉਸ ਏਰੀਏ ਦੇ ਵਿੱਚ ਐਂਟਰ ਕਰ ਗਿਆ ਜੋ ਰਿਸਟ੍ਰਿਕਟਡ ਸੀ। ਉਹ ਤੋਂ ਬਾਅਦ ਹੋਮਲੈਂਡ ਸਿਕਿਉਰਿਟੀ ਨੂੰ, ਆਰਮੀ ਨੂੰ, 에ਅਰ ਫੋਰਸ ਨੂੰ ਕੰਟੈਕਟ ਕੀਤਾ ਗਿਆ ਤੇ ਉਹਨਾਂ ਦੇ ਜੋ ਜਹਾਜ਼ ਆ ਉਹਨਾਂ ਨੇ ਉੱਥੇ ਸੋਨਿਕ ਦਾ ਬਹੁਤ ਰੌਲਾ ਪਿਆ, ਬੂਮ ਤੇ ਬਹੁਤ ਵੱਡਾ ਜਿਹੜਾ ਪਟਾਕਾ ਚੱਲਿਆ। ਉਹ ਤੋਂ ਬਾਅਦ ਜੋ ਪਲੇਨ ਆ ਉਹ ਕ੍ਰੈਸ਼ ਹੋ ਗਿਆ, ਜਿਹਦੇ ਵਿੱਚ 2 ਬੱਚੇ ਤੇ ਇੱਕ ਲੇਡੀ ਤੇ ਇੱਕ ਪਾਇਲਟ, 4 ਜਣਿਆਂ ਦੀ ਜੋ ਆ ਉਹ ਮੌਤ ਹੋ ਗਈ ਹੈਗੀ ਆ। ਜੀ ਬਿਲਕੁਲ, ਇਹ ਇਹਨਾਂ ਦਾ ਖੁਦ ਹੀ ਹਾਦਸਾਗ੍ਰਸਤ ਹੋ ਗਿਆ ਸੀ, ਕਿਉਂਕਿ ਉਹ ਰਿਸਟ੍ਰਿਕਟਡ 에ਅਰ ਸਪੇਸ ਦੇ ਵਿੱਚ ਜਾ ਰਹੇ ਸੀ। ਫਿਰ F-16 ਜਹਾਜ਼ ਆ ਉਹ ਡਿਪਲੋਏ ਕੀਤੇ ਗਏ ਸੀਗੇ ਜੁਆਇੰਟ ਬੇਸ ਜਿਹੜਾ ਐਂਡਰਿਊਜ਼ ਆ ਉੱਥੋਂ, ਤੇ ਇਹ ਫਿਰ ਜਹਾਜ਼ ਇਵੈਂਚੁਅਲੀ ਵਰਜੀਨੀਆ ਦੇ ਵਿੱਚ ਜਾ ਕੇ ਹਾਦਸਾਗ੍ਰਸਤ ਹੋ ਗਿਆ। ਤੇ ਜਿਹੜੀਆਂ ਰਿਪੋਰਟਸ ਆਈਆਂ ਸੀ 1 ਮਿੰਟ ਦੇ ਵਿੱਚ 20,000 ਫੁੱਟ ਲੂਜ਼ ਕਰ ਰਹੇ ਸੀਗੇ, ਤੇ ਕਹਿੰਦੇ ਵੀ ਬਚਣਾ ਨਾਮੁਮਕਿਨ ਵਾਲੀ ਗੱਲ ਸੀ। ਤੇ ਫਲੋਰੀਡਾ ਦਾ ਕਾਫੀ ਇੱਕ ਪ੍ਰੋਮੀਨੈਂਟ ਬੰਦਾ ਸੀ, ਉਹਦਾ ਪਰਿਵਾਰ ਇਸ ਦੇ ਵਿੱਚ ਦੱਸਿਆ ਜਾਂਦਾ ਵੀ ਉਸਦੀ ਮੌਤ ਹੋਈ ਹੈ ਜੀ। ਸੋ ਬਿਲਕੁਲ US ਦੇ ਆਫੀਸ਼ੀਅਲ ਇਹ ਕਹਿੰਦੇ ਜੋ F-16 ਉੱਥੇ ਸੀਗੇ, ਉਹਨਾਂ ਨੇ ਨਹੀਂ ਇਸ ਪਲੇਨ ਨੂੰ ਸਿੱਟਿਆ ਹੈਗਾ, ਪਰ ਉੱਥੇ ਆਵਾਜ਼ਾਂ ਜਿਸ ਹਿਸਾਬ ਨਾਲ ਆਈਆਂ ਸੀ, ਲੋਕ ਕੁਛ ਹੋਰ ਸੋਚ ਰਹੇ ਸੀ। ਸੋ ਹਾਈਪੋਕਸੀਆ ਕਰਕੇ ਮੋਸਟ ਪ੍ਰੋਬਬਲੀ ਕਹਿੰਦੇ ਵੀ ਇਹ ਜੋ ਅਨਰਿਸਪੌਂਸਿਵ ਹੋ ਗਿਆ ਪਾਇਲਟ ਤੇ ਉਹ ਕ੍ਰੈਸ਼ ਹੋ ਗਿਆ। ਜੀ, ਆਪਾਂ ਇੱਥੇ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਜੀ, ਬ੍ਰੇਕ ਤੋਂ ਬਾਅਦ ਰਾਜਕਰਮਵੀਰ ਸਿੰਘ ਜੀ, ਅੱਜ ਆਪਾਂ ਡਿਸਕਸ ਕਰਾਂਗੇ ਕਿਸ ਤਰ੍ਹਾਂ ਭਾਰਤ ਦੀ ਸਰਕਾਰ ਕੈਨੇਡਾ ਦੇ ਵਿੱਚ ਇੰਟਰਫੀਰੈਂਸ ਕਰ ਰਹੀ ਆ। ਇਹ ਕੈਨੇਡਾ ਦੀ ਜੋ ਉੱਥੇ ਦੀ ਸਿਕਿਉਰਿਟੀ ਚੀਫ ਆ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ, ਉਸਨੇ ਦੱਸਿਆ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਕੈਨੇਡਾ ਦੀ ਜਿਹੜੀ ਹਰਜੋਤ ਸਿੰਘ ਜੀ ਇਹ ਇੰਡੀਆ ਦੀ ਇੰਟਰਫੇਰੈਂਸ ਵਾਲੀ ਖਬਰ ਆ, ਉਸ ਤੋਂ ਪਹਿਲਾਂ ਦੱਸਦੇ ਜਾਈਏ ਵੀ ਉੱਥੇ ਜਿਹੜੇ ਕੁਝ ਵਿਦਿਆਰਥੀ ਆ
ਉਹ ਡੈਪੂਟੇਸ਼ਨ ਦੇ ਉਲਟ ਮੋਰਚਾ ਜਿਹੜਾ ਉਹ ਲਗਾ ਕੇ ਬੈਠੇ ਹੈਗੇ ਆ। ਉਸ ਦੀਆਂ ਅਪਡੇਟਸ ਕਈ ਜਿਹੜੀਆਂ ਆ ਰਹੀਆਂ ਆ, ਪੱਕੇ ਮੋਰਚੇ ਜਿਹੜੇ ਉਹਨਾਂ ਨੇ ਸਥਾਪਿਤ ਕੀਤੇ ਆ। ਹੁਣ ਉੱਥੋਂ ਵੀ ਅੰਦਰ ਖਾਤੇ ਕੁਛ MP ਇਹ ਉਹਨਾਂ ਦੇ ਨਾਲ ਮੁਲਾਕਾਤ ਵੀ ਕਰ ਰਹੇ ਆ। ਕਹਿੰਦੇ ਵੀ ਇਹ ਤਾਂ ਕੈਨੇਡੀਅਨ ਇਮੀਗ੍ਰੇਸ਼ਨ ਸਰਵਿਸ ਦਾ ਕੰਮ ਸੀਗਾ ਚੈੱਕ ਕਰਨਾ ਵੀ ਉਹਨਾਂ ਨੂੰ ਜਿਹੜੀਆਂ ਚਿੱਠੀਆਂ ਮਿਲੀਆਂ ਜਿਸ ਆਧਾਰ ਦੇ ਉੱਤੇ ਸਟੱਡੀ ਵੀਜ਼ੇ ਮਿਲੇ ਤੇ ਬਾਅਦ ਦੇ ਵਿੱਚ ਇੱਥੇ ਉਹਨਾਂ ਨੇ ਕੰਮ ਕੀਤਾ, ਸਟੱਡੀ ਪੂਰੀ ਕੀਤੀ, ਇਵੈਂਚੁਅਲੀ ਜਦੋਂ ਪੱਕੇ ਹੋਣ ਦੇ ਲਈ ਉਹ ਕਰ ਰਹੇ ਤੇ ਹੁਣ ਤੁਸੀਂ ਕਹਿ ਰਹੇ ਵੀ ਇਹ ਸਾਰੀਆਂ ਚੀਜ਼ਾਂ ਨਕਲੀ ਸੀ, ਵੀ ਸਾਡੀ ਜਿਹੜੀ ਇਹ ਡੈਪੂਟੇਸ਼ਨ ਆ ਉਸ ਨੂੰ ਰੋਕਿਆ ਜਾਵੇ। ਸੈਂਕੜੇ ਤੋਂ ਵੱਧ ਲੋਕ ਵਿਦਿਆਰਥੀ ਜਿਹੜੇ ਆ ਇਹ ਇਹਨਾਂ ਡੈਪੂਟੇਸ਼ਨ ਦੇ ਅਧੀਨ ਆ ਸਕਦੇ ਆ। ਆਈ ਥਿੰਕ ਕਮਲਜੀਤ ਕਰਕੇ ਕੁੜੀ ਦਾ ਨਾਮ ਸੀਗਾ, ਜਿਸ ਦੇ ਕੇਸ ਨੇ ਇਹ ਸਾਰੇ ਚੀਜ਼ ਨੂੰ ਹਾਈਲਾਈਟ ਕਰਕੇ ਜਿਹੜਾ ਆ ਉਹ ਦਿਖਾਇਆ। ਸੋ ਇਸ ਟਾਈਮ ਨੌਜਵਾਨ ਲੱਗੇ ਹੋਏ ਆ, ਕੋਈ ਸਿੰਗਰ ਜਿਹੜੇ ਉੱਥੇ ਰਹਿ ਰਹੇ ਆ, ਮੈਂ ਨਾ ਵੀ ਉਹ ਵੀ ਉਹਨਾਂ ਨੇ ਉੱਥੇ ਹਿੱਸਾ ਜਿਹੜਾ ਉਹ ਲਿਆ ਹੈਗਾ। ਆਲਦੋ ਜਿਹੜੇ ਬਹੁਤੇ ਸਿੰਗਰ ਆ 1984 ਦੇ ਘੱਲੂ ਘਾਰੇ ਦੇ ਉੱਤੇ ਉਹਨਾਂ ਨੇ ਚੁੱਪ ਹੀ ਜਿਹੜੀ ਉਹ ਵੱਟੀ ਰੱਖੀ ਆ। ਉਹ ਪੰਜਾਬ ਦੇ ਸਿੱਖੀ ਦੇ ਪੰਜਾਬ ਜਿਹੜੀ ਪੰਜਾਬੀ ਨੂੰ ਲੈ ਕੇ ਆ ਉਹ ਗੱਲਾਂ ਜ਼ਰੂਰ ਕਰਦੇ ਰਹਿੰਦੇ। ਚਲੋ ਐਟਲੀਸਟ ਇਹਨਾਂ ਨਿਆਣੇ ਦੇ ਨਾਲ ਸਪੋਰਟ ਕਰ ਰਹੇ, ਉਹ ਵੀ ਉਹਨਾਂ ਦੇ ਲਈ ਚੰਗੀ ਗੱਲ ਆ। ਤੇ ਆਈ ਥਿੰਕ ਇਹ ਹੁਣ ਕਿਤੇ ਨਾ ਕਿਤੇ ਬਕ ਸਟਾਪਸ ਐਟ ਕੈਨੇਡੀਅਨ ਅਥਾਰਟੀਜ਼ ਵੀ ਤੁਸੀਂ ਪਹਿਲੋਂ ਕਿਉਂ ਨਹੀਂ ਇਸ ਦੀ ਜਾਂਚ ਕੀਤੀ। ਅਗਲੇ ਸਾਰਾ ਕੁਛ ਵੇਚ ਵੱਟ ਕੇ ਉੱਥੇ ਆਏ ਆ ਤੇ ਉਹ ਸਾਰਾ ਕੁਛ ਕੀਤਾ, ਮਿਹਨਤ ਵੀ ਕੀਤੀ ਆ ਤੇ ਇਵੈਂਚੁਅਲੀ ਵਿਦਿਆਰਥੀਆਂ ਨੂੰ ਹੁਣ ਬਾਹਰ ਜਿਹੜਾ ਧੱਕਣ ਵੱਲ ਨੂੰ ਚੀਜ਼ ਜਿਹੜੀ ਉਹ ਜਾ ਰਹੀ ਆ। ਕਿਤੇ ਨਾ ਕਿਤੇ ਉਹਨਾਂ ਦੇ ਨਾਲ ਨਾਇਨਸਾਫੀ ਜ਼ਰੂਰ ਹੋਈ ਆ। ਜੀ, ਸੋ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਹੜੇ ਉੱਥੇ ਦੇ ਪੋਲੀਟੀਸ਼ੀਅਨ ਆ ਉਹ ਸਾਰੀਆਂ ਪਾਰਟੀਆਂ ਦੇ, ਚਾਹੇ ਰੂਲਿੰਗ ਪਾਰਟੀ ਆ ਜਾਂ ਜਿਹੜੀ ਉਹਨਾਂ ਦੀ ਸਪੋਰਟ ਕਰਦੀ ਆ NDP ਪਾਰਟੀ ਵੀ, ਉਹ ਵੀ ਓਪਨਲੀ ਸਪੋਰਟ ਤੇ ਨਹੀਂ ਆ ਰਹੇ ਵੀ ਜੀ ਇਹਨਾਂ ਨੇ ਮਿਸ ਰਿਪਰੈਜ਼ੈਂਟੇਸ਼ਨ ਕੀਤੀ ਆ। ਸਰੋਤਿਆਂ ਨੂੰ ਦੱਸਦੇ ਜਾਈਏ, ਤੁਸੀਂ ਸਾਡੇ ਗੁਆਂਢੀ ਮੁਲਕ ਤੋਂ ਆ, ਅਮਰੀਕਾ ਦੇ ਵਿੱਚ ਡਾਕਾ ਦੇ ਅੰਡਰ ਪ੍ਰੈਜ਼ੀਡੈਂਟ ਓਬਾਮਾ ਨੇ ਸਾਰੇ ਲੋਕਾਂ ਨੂੰ ਵਰਕ ਪਰਮਿਟ ਦੀ ਆਥੋਰਾਈਜੇਸ਼ਨ ਦਿੱਤੀ ਸੀ ਜਿਹੜੇ ਇਲੀਗਲੀ ਕ੍ਰਾਸ ਕਰਕੇ ਆਏ ਸੀ। ਜਿਹੜੇ ਛੋਟੇ ਹੁੰਦੇ ਆਏ ਸੀ, ਉਹ ਕਹਿੰਦੇ ਵੀ ਜਿਹੜੇ ਸਟੂਡੈਂਟ ਇੱਥੇ ਪੜ੍ਹੇ ਆ, ਉਹਨਾਂ ਨੇ ਹਾਈ ਸਕੂਲ ਕੀਤੇ ਆ, ਕਾਲਜ ਗਏ ਆ ਤੇ ਗਾਹਾਂ ਪ੍ਰੋਫੈਸ਼ਨਲ ਜੌਬਾਂ ਕਰ ਰਹੇ ਆ, ਵੀ ਉਹਨਾਂ ਨੂੰ ਹੁਣ ਵਾਪਸ ਭੇਜਣ ਦਾ ਕੀ ਤੁਕ ਬਣਦਾ ਹੈਗਾ ਹਨਾ। ਸੋ ਉਹ ਆਪਾਂ ਦੇਖਦੇ ਹੀ ਆ। ਸੋ ਉੱਥੇ ਦੀਆਂ ਸਰਕਾਰਾਂ ਨੂੰ ਵੀ, ਲੋਕਾਂ ਨੂੰ ਵੀ ਸਪੋਰਟ ਕਰਨਾ ਚਾਹੀਦਾ ਆ। ਮੈਂ ਬਹੁਤ ਵਾਰ ਦੇਖਦਾ ਵੀ ਉੱਥੇ ਦਾ ਜਿਹੜਾ ਮੀਡੀਆ ਦੀ ਵੀ ਆਪਾਂ ਗੱਲਬਾਤ ਕਰਦੇ ਆ, ਬੜਾ ਨੈਗੇਟਿਵ ਹੈਗਾ ਆ। ਈਵਨ ਆ ਦੇਖੋ ਕਿ ਘੱਲੂ ਘਾਰੇ ਵਾਲਾ ਹਫਤਾ ਆ ਤੇ ਤੁਸੀਂ ਦੇਖ ਸਕਦੇ ਆ ਵੀ ਕਿੱਦਾਂ ਦੇ ਉੱਥੇ ਜਿਹੜੇ ਟਾਕ ਸ਼ੋਜ਼ ਆ ਰੇਡੀਓ ਸਟੇਸ਼ਨਾਂ ਤੇ TV ਸਟੇਸ਼ਨਾਂ ਤੇ ਹੁੰਦੇ ਆ, ਕਿੰਨਾ ਕੁ ਮੈਂਸ਼ਨ ਹੁੰਦਾ ਆ, ਕਿੰਨੀ ਕੁ ਗੱਲਬਾਤ ਹੁੰਦੀ ਆ ਜੋ ਸਿੱਖਾਂ ਦੇ ਨਾਲ ਧੱਕਾ ਹੋਇਆ। ਸੋ ਸਟੂਡੈਂਟਸ ਦੇ ਉਲਟ ਟਾਕ ਸ਼ੋਜ਼ ਰੇਡੀਓਜ਼ ਤੇ ਹੋ ਰਹੇ ਆ ਵੀ ਦੇਖੋ ਜੀ ਆਹ ਆ ਜੀ ਆਹ ਆ। ਠੀਕ ਆ, ਉਹਨੂੰ ਕਹਾਂ ਵੀ ਹੁਣ ਉਹਨਾਂ ਨੇ ਜਾਣਬੁੱਝ ਕੇ ਤਾਂ ਨਹੀਂ ਕੀਤਾ ਹੈਗਾ, ਜਿਨ੍ਹਾਂ ਦੇ ਰਾਹੀਂ ਆਏ ਆ ਉਹਨਾਂ ਨੇ ਗਲਤ ਪੇਪਰ ਜਿਹੜੇ ਬਣਾ ਕੇ ਦਿੱਤੇ ਤੇ ਜੇ ਉਹ ਤੁਹਾਡੇ ਹੁਣ ਮੁਲਕ 'ਚ ਆ ਕੇ 2-2 4-4 ਸਾਲ ਹੋ ਗਏ, ਉਹ ਪੜ੍ਹੇ ਵੀ ਆ, ਕੰਮ ਵੀ ਕੀਤਾ, ਟੈਕਸ ਵੀ ਪੇ ਕੀਤਾ, ਸਾਰਾ ਕੁਝ ਕੀਤਾ ਆ ਜੀ। ਉਹਨਾਂ ਦੇ ਕੋਲ ਕੋਈ ਕਿਸੇ ਤਰ੍ਹਾਂ ਦੇ ਫੈਲਨੀ ਚਾਰजेस ਨਹੀਂ, ਜਿਹੜੇ ਹੈਗੇ ਆ ਤੇ ਉਹਨਾਂ ਨੂੰ ਜਿਹੜਾ ਵਰਕ ਪਰਮਿਟ ਦੇ ਦੇਣਾ ਚਾਹੀਦਾ ਹੈਗਾ, ਉਹਨਾਂ ਦੀ ਜੋ ਸਪੋਰਟ ਕਰਨੀ ਚਾਹੀਦੀ ਹੈਗੀ ਆ। ਸੋ ਬਿਲਕੁਲ ਅਮੈਂਡਮੈਂਟ ਹੋ ਜਾਂਦੀ ਆ। ਤੁਹਾਨੂੰ ਗੁਆਂਢੀ ਮੁਲਕ ਆਪਾਂ ਅਮਰੀਕਾ ਦੀ ਦੱਸਦੀ ਆ ਵੀ ਕਿਸ ਤਰ੍ਹਾਂ ਜਿਹੜੇ ਸਟੂਡੈਂਟਸ ਆ, ਈਵਨ ਉਹ ਸਾਰੇ ਜਿਹੜੇ ਇਲੀਗਲੀ ਆਏ ਸੀ, ਇਲੀਗਲੀ ਬੋਰਨ ਹੋਏ ਸੀ, ਜਿਹੜੇ ਬੋਰਨ ਹੋ ਗਏ ਉਹ ਤਾਂ ਚਲੋ ਸਿਟੀਜ਼ਨ ਆ, ਜੋ ਇਲੀਗਲੀ ਐਂਟਰ ਹੋਏ ਸੀ ਉਹਨਾਂ ਨੂੰ ਡਾਕਾ ਦੇ ਅੰਡਰ ਪ੍ਰੈਜ਼ੀਡੈਂਟ ਓਬਾਮਾ ਜੋ ਉਸ ਟਾਈਮ ਤੇ ਸੀ, ਉਹਨਾਂ ਨੇ ਕਿਹਾ ਸੀ ਵੀ ਇਹਨਾਂ ਨੂੰ ਵਰਕ ਆਥੋਰਾਈਜੇਸ਼ਨ ਦਿਓ ਤੇ ਉਹ ਬਹੁਤ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਹੈਗੇ। ਇੱਥੇ ਤਾਂ ਹਰਜੋਤ ਸਿੰਘ ਜੀ ਉਹ ਫਿਰ ਜਿਹੜੀਆਂ ਭਾਰਤ ਵਿੱਚ, ਪੰਜਾਬ ਦੇ ਵਿੱਚ ਇਸ ਟਾਈਮ ਇਹ ਥੱਬਿਆਂ ਦੇ ਭਾਅ ਲੈਟਰਾਂ ਵੰਡ ਰਹੀਆਂ ਏਜੰਸੀਆਂ ਆ, ਉਹਨਾਂ ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ ਵੀ ਤੁਸੀਂ ਕਰ ਕੀ ਰਹੇ ਆ ਫਿਰ, ਹਨਾ ਵੀ ਉੱਥੇ ਦੀ ਸਰਕਾਰ ਨੂੰ ਤੇ ਇੱਥੇ ਵਾਲਿਆਂ ਨੂੰ ਦੇਖਣਾ ਚਾਹੀਦਾ। ਤੇ ਇਹਨਾਂ ਦਾ ਇਮੀਗ੍ਰੇਸ਼ਨ ਦਾ ਸਿਸਟਮ ਫਿਰ ਕੀ ਹੈ ਜਿਹੜਾ ਟੈਸਟ ਹੀ ਨਹੀਂ ਜਿਹੜਾ ਉਹ ਕਰ ਸਕਦਾ, ਉਹ ਇਹ ਕਨਫਰਮ ਹੀ ਨਹੀਂ ਕਰ ਸਕਦਾ ਵੀ ਇਹ ਸਹੀ ਸੀਗਾ ਡਾਕੂਮੈਂਟ ਕਿ ਫਰਜ਼ੀ ਜਿਹੜਾ ਉਹ ਬਣਾ ਕੇ ਲੈ ਆਂਦਾ। ਹੁਣ ਨਿਆਣੇ ਦਾ ਤਾਂ ਥੋੜੀ ਕਸੂਰ ਆ, ਉਹਨੇ ਤਾਂ ਆਪਣੇ ਹਿਸਾਬ ਦੇ ਨਾਲ ਸਭ ਕੁਝ ਠੀਕ ਹੀ ਕਰਕੇ ਲਿਆਂਦਾ ਹੋਊਗਾ। ਹੋ ਸਕਦਾ ਵੀ ਕੋਈ ਜਾਣਬੁੱਝ ਕੇ ਵੀ ਵਿੱਚ ਕੋਈ ਕੁਝ % ਜਿਹੜੇ ਉਹ ਹੋ ਸਕਦੇ ਹੋਣ, ਪਰ ਬਹੁਤੇ ਤਾਂ ਨਹੀਂ ਨਾ ਇਦਾਂ ਸੀਗੇ। ਉਹਨਾਂ ਦੇ ਨਾਲ ਕਿਤੇ ਨਾ ਕਿਤੇ ਧੱਕਾ ਇਸ ਟਾਈਮ ਹੋ ਰਿਹਾ ਹੈਗਾ ਆ। ਹਜ਼ਾਰਾਂ ਹੀ ਡਾਲਰ ਉੱਥੇ ਡਾਲਰ ਜਿਹੜੀ ਉਹ ਫੀਸ ਲਈ ਜਾਂਦੀ ਆ ਇਹ ਸਾਰੀਆਂ ਕੰਮ ਕਰਵਾਉਣ ਦੇ ਲਈ। ਉੱਥੇ ਦੀਆਂ ਜਿਹੜੀਆਂ ਮਾਈਗ੍ਰੇਸ਼ਨ ਸਰਵਿਸਿਜ਼ ਦੇ ਨਾਂ ਦੇ ਉੱਤੇ ਦੁਕਾਨਾਂ ਖੁੱਲੀਆਂ ਆ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਝ ਇਹਨਾਂ ਦੇ ਨਾਲ ਹੋਇਆ ਹੈਗਾ ਆ। ਤੇ ਇੱਥੇ ਦੀ ਇਮੀਗ੍ਰੇਸ਼ਨ ਆਪਣੀ ਗਲਤੀ ਨੂੰ ਮੰਨ ਕੇ ਇਹਨਾਂ ਦੇ ਨਾਲ ਕੋਈ ਭਾਈ ਹੀਲਾ ਇਹਨਾਂ ਦਾ ਜਿਹੜਾ ਜ਼ਰੂਰ ਕਰਨਾ ਚਾਹੀਦਾ। ਕੁਝ ਸਮਾਂ ਪਹਿਲਾਂ ਨਾ 700 ਨੰਬਰ ਆ ਗਿਆ ਸੀਗਾ, ਆਂਕੜਾ ਆਇਆ ਸੀ, ਪਰ ਹੁਣ ਮੈਂ ਦੇਖ ਰਿਹਾ ਸੀਗਾ ਵੀ ਜਿਹੜੇ ਉਹ ਨੌਜਵਾਨ ਲੱਗੇ ਹੋਏ ਆ ਉਹਨਾਂ ਨੇ ਉਹ 700 ਨੂੰ ਕੱਟ ਕੇ 100 ਕੀਤਾ। ਐਟਲੀਸਟ ਉਹਨਾਂ ਨੂੰ ਲੱਗਦਾ ਵੀ 100 ਤਾਂ ਅਜਿਹੇ ਵਿਦਿਆਰਥੀ ਹੈਗੇ ਆ ਜਿਹੜੇ
ਡੈਪੂਟੇਸ਼ਨ ਫੇਸ ਕਰ ਰਹੇ ਆ। ਮੇਬੀ ਆਉਣ ਵਾਲੇ ਸਮੇਂ 'ਚ ਜਿੱਦਾਂ ਜਿੱਦਾਂ ਵਿਦਿਆਰਥੀ ਪਾਸ ਆਊਟ ਹੋ ਕੇ ਆਪ ਪੱਕੇ ਹੋਣ ਦੇ ਲਈ ਦਰਖਾਸਤਾਂ ਲਾਉਣਗੇ, ਇਹ ਆંકੜਾ ਫਿਰ ਵੱਧ ਵੀ ਸਕਦਾ ਹੈਗਾ ਆ। ਜੀ ਜੀ ਅਗਲੀ ਤੇ ਹੁਣ ਜਿਹੜੀ ਆਪਾਂ ਜੀ ਗੱਲ ਕਰਦੇ ਜਾਈਏ, ਇੰਡੀਆ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਇੰਟਰਫੀਅਰ ਕਰ ਰਿਹਾ ਇੰਡੀਆ ਦੀ ਸਰਕਾਰ। ਜੀ ਜੀ ਬਿਲਕੁਲ। ਉੱਥੋਂ ਦੇ ਜਿਹੜੀ ਟਰੂਡੋ ਸਰਕਾਰ ਦੀ ਜਿਹੜੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ, ਉਹਨਾਂ ਨੇ ਇੱਕ ਕਾਨਫਰੰਸ ਰੀਸੈਂਟਲੀ ਕੀਤੀ ਸੀ। ਉਹਨਾਂ ਨੇ ਕੁਛ ਮੁਲਕਾਂ ਦਾ ਨਾਮ ਲਿਆ, ਜਿਹਦੇ ਵਿੱਚ ਯੂਜੂਅਲ ਸਸਪੈਕਟ ਰਸ਼ੀਆ, ਇਰਾਨ, ਚਾਈਨਾ ਵੀ ਇਹ ਇਹਨਾਂ ਦੀ ਮੁਲਕ ਦੇ ਵਿੱਚ ਫੋਰਨ ਇੰਟਰਫੇਰੈਂਸ ਕਰਨ ਦੀ ਕੋਸ਼ਿਸ਼ ਕਰਦੇ ਆ। ਪਰ ਚੌਥੇ ਨਾਂ ਨੇ ਸਭ ਨੂੰ ਹੈਰਾਨ ਵੀ ਜਿਹੜਾ ਉਹ ਕਰ ਦਿੱਤਾ, ਉਹਨਾਂ ਨੇ ਇੰਡੀਆ ਦਾ ਨਾਮ ਵੀ ਇਸ ਦੇ ਵਿੱਚ ਲਿਆ। ਜਿਹੜੀ ਜੋਡੀ ਥੋਮਸ ਨੇ ਉਹਨਾਂ ਨੇ ਕਾਨਫਰੰਸ ਜਿਹੜੀ ਕੀਤੀ ਸੀਗੀ ਕੈਨੇਡੀਅਨ ਗਲੋਬਲ ਅਫੇਅਰ ਇੰਸਟੀਚਿਊਟ ਦੇ ਵਿੱਚ, ਉੱਥੇ ਇਹ ਰਿਮਾਰਕਸ ਦਿੱਤੇ ਆ। ਹਾਲ ਦੀ ਘੜੀ ਇੰਡੀਆ ਦੀ ਜਿਹੜੀ ਹਾਈ ਕਮਿਸ਼ਨ ਆ ਓਟਾਵਾ ਦੇ ਵਿੱਚ, ਰਾਜਧਾਨੀ ਹੈ ਜਿਹੜੀ ਕੈਨੇਡਾ ਦੀ, ਉਹਨਾਂ ਨੇ ਅਜੇ ਤੱਕ ਕੋਈ ਕਮੈਂਟ ਇਸ ਦੇ ਉੱਤੇ ਨਹੀਂ ਕੀਤਾ। ਇਹ ਵੀ ਜ਼ਿਕਰਯੋਗ ਗੱਲ ਆ ਵੀ ਕੁਛ ਮਹੀਨੇ ਪਹਿਲਾਂ ਹੀ ਜਿਹੜੀ ਲਿਬਰਲਸ ਦੀ ਟਰੂਡੋ ਦੀ ਸਰਕਾਰ ਆ, ਉਹਨਾਂ ਨੇ ਇੰਡੀਆ ਨੂੰ ਹਾਈਲਾਈਟ ਇਸ ਚੀਜ਼ ਦੇ ਵਿੱਚ ਕੀਤਾ ਵੀ ਜਿਹੜੀ ਇੰਡੋ ਪੈਸੀਫਿਕ ਸਟ੍ਰੈਟਜੀ ਦੇ ਵਿੱਚ ਇੰਡੀਆ ਦੇ ਨਾਲ ਕਹਿੰਦੇ ਵੀ ਅਸੀਂ ਆਰਥਿਕ ਤੌਰ ਦੇ ਉੱਤੇ ਤੇ ਜਿਹੜੀਆਂ ਸਾਇੰਟਿਫਿਕ ਵਿਗਿਆਨਿਕ ਜਿਹੜੀਆਂ ਕੜੀਆਂ ਆ ਉਹਨਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹੈਗੇ ਆ। ਇੰਡੀਆ ਖੁਦ ਇਹ ਦੋਸ਼ ਲਾਉਂਦਾ ਆ ਵੀ ਬਾਹਰ ਬੈਠੇ ਜਿਹੜੇ ਖਾਸ ਕਰਕੇ ਉਹ ਸਿੱਖਾਂ ਦੇ ਉੱਤੇ ਨਿਸ਼ਾਨਾ ਹਮੇਸ਼ਾ ਲਾਉਂਦੇ ਰਹਿੰਦੇ ਆ ਵੀ ਉਹ ਉੱਥੋਂ ਦੇ ਡੋਮੈਸਟਿਕ ਅਫੇਅਰ ਦੇ ਵਿੱਚ ਇੰਟਰਫੇਅਰ ਕਰਦੇ ਆ। ਤੇ ਪਰ ਹੁਣ ਮੁਲਕ ਇਹ ਮੰਨ ਰਿਹਾ ਹੈ, ਕੈਨੇਡਾ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਉਹ ਇਹ ਮੰਨਦੇ ਆ ਵੀ ਇੰਡੀਆ ਹੁਣ ਇੰਟਰਫੀਅਰੈਂਸ ਉੱਥੋਂ ਦੀ ਲੋਕਲ ਪੋਲਿਟਿਕਸ ਦੇ ਵਿੱਚ ਕਮਿਊਨਿਟੀਜ਼ ਦੇ ਥਰੂ, ਡਾਇਸਪੋਰਾ ਦੇ ਥਰੂ ਉਹ ਕੋਸ਼ਿਸ਼ ਕਰ ਰਹੇ ਆ ਉੱਥੋਂ ਦੀਆਂ ਚੀਜ਼ਾਂ ਦੇ ਵਿੱਚ ਇੰਟਰਫੇਅਰ ਕਰਨ ਦੇ ਲਈ। ਜੀ ਸੋ ਦੂਸਰੇ ਪਾਸੇ ਇੰਡੀਆ ਇਹ ਕਹਿੰਦਾ ਹੈ ਵੀ ਇੱਥੇ ਦੀ ਜਿਹੜੀ ਸਰਕਾਰ ਆ ਉਹ ਕਿਸਾਨਾਂ ਦੇ ਮੋਰਚੇ ਨੂੰ ਲੈ ਕੇ ਜੋ ਐਨਡੀਪੀ ਦੇ ਇਸੇ ਤਰ੍ਹਾਂ ਜਗਮੀਤ ਸਿੰਘ ਉਹਨਾਂ ਨੂੰ ਲੈ ਕੇ ਜੋ ਐਮਪੀ ਹੈਗੇ ਆ ਜੋ ਸਪੋਰਟ ਕਰਦੇ ਆ ਮੌਜੂਦਾ ਸਰਕਾਰ, ਕਿਉਂਕਿ ਉਹ ਮੈਜੋਰਟੀ ਦੇ ਵਿੱਚ ਨਹੀਂ ਹੈਗੀ ਜਸਟਿਨ ਟਰੂਡੋ ਦੀ, ਵੀ ਉਹ ਖਾਲਿਸਤਾਨ ਦੇ ਜਿੰਨੇ ਵੀ ਆਰਗੇਨਾਈਜੇਸ਼ਨਸ ਆ ਉਹਨਾਂ ਦੇ ਸਪੋਰਟਰ ਹੈਗੇ ਆ। ਸੋ ਇੰਡੀਆ ਦੀ ਸਰਕਾਰ ਜਿਹੜੀ ਆ ਉਹ ਕੋਈ ਵੀ ਉੱਥੇ ਜਿਹੜਾ ਕੋਈ ਵੀ ਵਿਰੋਧ ਕਰਦਾ ਭਾਰਤ ਦੇ ਵਿੱਚ ਉਹਨਾਂ ਨੂੰ ਖਾਲਿਸਤਾਨ ਨਾਲ ਜੋੜ ਦਿੰਦੀ ਆ। ਹੱਦ ਤਾਂ ਉੱਥੋਂ ਹੋ ਗਈ ਜਿੱਥੇ ਪਹਿਲਵਾਨਾਂ ਦੇ ਜਿਹੜਾ ਪ੍ਰੋਟੈਸਟ ਚੱਲ ਰਿਹਾ ਉਹਦੇ ਵਿੱਚ ਵੀ ਉਹਨਾਂ ਨੇ ਇਹ ਕਹਿਤਾ ਵੀ ਕੈਨੇਡਾ ਵਾਲੇ ਤੇ ਖਾਲਿਸਤਾਨੀ ਇਹਨਾਂ ਨੂੰ ਸਪੋਰਟ ਕਰਦੇ। ਤੁਸੀਂ ਹੁਣ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਆ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਹੈਗਾ ਵੀ ਉੱਥੇ ਦਾ ਬਹੁਤ ਸਾਰਾ ਪੰਜਾਬੀ ਮੀਡੀਆ ਵੀ ਕੈਨੇਡਾ ਦਾ ਜਿਹੜਾ ਆ ਉਹ ਐਂਟੀ ਸਿੱਖ ਆ। ਐਂਟੀ ਖਾਲਿਸਤਾਨ ਹੋਣਾ ਤਾਂ ਚਲੋ ਮੰਨਦੇ ਆ ਵੀ ਚਲੋ ਵਿਰੋਧੀ ਤਾਂ ਵਿਰੋਧੀ ਆ, ਐਂਟੀ ਸਿੱਖ ਵੀ ਤੁਸੀਂ ਦੇਖ ਸਕਦੇ ਆ ਅੱਜ ਦੀ ਡੇਟ 'ਚ ਵੀ, ਅੱਜ ਵੀ ਪਿਛਲੇ ਦਿਨਾਂ 'ਚ ਵੀ ਉਹਨਾਂ ਦੇ ਟਾਕ ਸ਼ੋਜ਼, ਰੇਡੀਓਜ਼ ਤੇ ਟੀਵੀ ਤੇ ਪ੍ਰੋਗਰਾਮ ਸੁਣੇ ਹੋਣੇ ਆ ਵੀ ਕਿਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਆ ਉਹਨਾਂ ਦੇ ਚੱਲਦੇ ਹੈਗੇ ਆ। ਸੋ ਸਾਰਾ ਇਹ ਬਿਲਕੁਲ ਸ਼ਰੇਆਮ ਉੱਥੇ ਦੀ ਸਰਕਾਰ ਦੇ ਵਿੱਚ ਜੋ ਉਹਨਾਂ ਦੇ ਪਿੱਠੂ ਆ ਇੰਡੀਆ ਦੇ, ਉਹ ਇੰਟਰਫੀਅਰ ਕਰਦੇ ਆ। ਸੋ ਇਹ ਇੱਕ ਬਹੁਤ ਵੱਡੀ ਨਿਊਜ਼ ਆਈ ਆ ਜੋ ਉੱਥੇ ਦੇ ਜੋ ਸਿਕਿਉਰਿਟੀ ਦੀ ਚੀਫ ਹੈਗੀ ਆ, ਨੈਸ਼ਨਲ ਸਿਕਿਉਰਿਟੀ ਦੀ ਐਡਵਾਈਜ਼ਰ ਆ, ਉਸਨੇ ਕਿਹਾ ਵੀ ਇੰਡੀਆ, ਇਰਾਨ, ਰਸ਼ੀਆ ਇਹ ਸ਼ਰੇਆਮ ਉੱਥੇ ਇੰਟਰਫੀਅਰ ਕਰ ਰਹੇ ਹੈਗੇ ਆ। ਜੀ ਬਿਲਕੁਲ। ਯਾਦ ਹੋਣਾ ਟਰੂਡੋ ਜਦੋਂ ਗਿਆ ਸੀਗਾ ਇੰਡੀਆ ਦੇ ਵਿੱਚ ਤੇ ਚੰਗਾ ਜਲੂਸ ਕੱਢਿਆ ਗਿਆ ਸੀ ਉਹਦਾ, ਜੀ ਕਿਸ ਤਰੀਕੇ ਦੇ ਨਾਲ ਸੀਗਾ। ਉਸ ਤੋਂ ਬਾਅਦ ਦੇ ਵਿੱਚ ਕੈਨੇਡੀਅਨ ਸਰਕਾਰ ਦੇ ਵਿੱਚ ਅੰਦਰ ਖਾਤੇ ਸੀਗੇ ਲੋਕ, ਕੁਛ ਨਾ ਕੁਛ ਇਸ ਚੀਜ਼ ਨੂੰ ਲੈ ਕੇ ਨਾਰਾਜ਼ਗੀ ਤਾਂ ਜਿਹੜੀ ਆ ਉਹ ਜ਼ਾਹਰ ਕੀਤੀ ਗਈ ਸੀ। 2018 ਦੀ ਇੱਕ ਰਿਪੋਰਟ ਆ ਜਿਹੜੀ ਕੈਨੇਡੀਅਨ ਪ੍ਰੈਸ ਨੂੰ ਮਿਲੀ ਸੀ, ਉਹਦੇ ਵਿੱਚ ਰਿਪੋਰਟ 'ਚ ਇਹ ਕਿਹਾ ਗਿਆ ਸੀਗਾ ਵੀ ਇੰਡੋ ਕੈਨੇਡੀਅਨਸ ਤੇ ਜਿਹੜੇ ਚਾਈਨੀਜ਼ ਕੈਨੇਡੀਅਨਸ ਆ, ਇਹ ਕਹਿੰਦੇ ਵੀ ਦੋ ਐਸੇ ਡਾਇਸਪੋਰਾ ਗਰੁੱਪਸ ਆ, ਇਹਨਾਂ ਦੀਆਂ ਜਿਹੜੀਆਂ ਕਮਿਊਨਿਟੀਜ਼ ਆ ਇਹਨਾਂ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਖੁੱਲੇ ਖਾਤੇ ਵੀ ਤੇ ਅੰਦਰ ਖਾਤੇ ਵੀ। ਜਿਹੜੀਆਂ ਉੱਥੋਂ ਦੀਆਂ ਲੋਕਲ ਸਰਕਾਰਾਂ ਆ ਉਹ ਆਪਣੇ ਏਜੰਡੇਜ਼ ਦੇ ਥਰੂ, ਹੁਣ ਆਪਾਂ ਨੂੰ ਪਤਾ ਹੈ ਵੀ ਕਿਹੜੇ ਪਿੱਠੂ ਉੱਥੇ ਲਿਆ ਕੇ ਬਿਠਾਏ ਜਾਂਦੇ ਆ, ਕਿੱਦਾਂ ਕਮਿਊਨਿਟੀ ਦਾ ਇੱਕ ਸੋਚ ਬਦਲਣ ਦੀ ਉਸ ਦੇ ਵਿੱਚ ਕੋਸ਼ਿਸ਼ ਕੀਤੀ ਜਾਂਦੀ ਆ। ਸੋ ਉਹ ਸੋਚ ਬਦਲ ਕੇ ਉਹ ਕੈਨੇਡੀਅਨ ਲੋਕਾਂ ਦੀ ਜਾਂ ਉੱਥੋਂ ਦੀ ਪੋਲਿਟਿਕਸ ਜਾਂ ਉੱਥੋਂ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਜਿਹੜੀ ਆ ਪੈਰਲਲੀ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਇਸ ਵਾਰ ਇੰਡੀਆ ਦਾ ਜਿਹੜਾ ਉਹ ਨਾਮ ਵੀ ਇਸ ਦੇ ਵਿੱਚ ਆ ਚੁੱਕਾ ਆ। ਸੋ ਦੇਖੋ ਅੱਗੇ ਕੀ ਇਹਦੇ ਵਿੱਚ ਜਿਹੜਾ ਉਹ ਬਣਦਾ ਆ। ਐਨਡੀਪੀ ਨੇ ਤਾਂ ਬਾਰ-ਬਾਰ ਇੰਡੀਆ ਨੂੰ ਇਹੀ ਸਾਈਟ ਕੀਤਾ ਹੈ, ਜਗਮੀਤ ਸਿੰਘ ਵਾਲੀ ਜਿਹੜੀ ਪਾਰਟੀ ਆ
ਵੀ ਇਹ ਫੋਰਨ ਇੰਟਰਫੀਅਰੈਂਸ ਦਾ ਸੋਰਸ ਹੈਗੀ ਆ। ਤੇ ਉਹਨਾਂ ਨੇ ਇਹ ਸੁਜੈਸਟ ਕੀਤਾ ਸੀ ਵੀ ਕੈਨੇਡਾ ਜਿਹੜਾ ਆ ਆਪਣਾ ਇੰਡੀਆ ਦੇ ਨਾਲ ਜਿਹੜੀਆਂ ਸੰਬੰਧ ਆ ਉਹਨਾਂ ਨੂੰ ਲਿਮਿਟ ਰੱਖੇ, ਕਿਉਂਕਿ ਉੱਥੋਂ ਉਸ ਮੁਲਕ ਦੇ ਹਿਊਮਨ ਰਾਈਟ ਕੰਸਰਨਸ ਵੀ ਕੋਈ ਬਹੁਤੇ ਚੰਗੇ ਨਹੀਂ ਹੈਗੇ। ਸੋ ਹੁਣ ਇਹ ਇੱਕ ਨਵੀਂ ਫਿੰਗਰ ਪੁਆਇੰਟਿੰਗ ਹੋਈ ਆ। ਉਹ ਦੂਜੇ ਪਾਸੇ ਕੈਨੇਡਾ ਵਾਲੇ ਇੰਡੋ ਪੈਸੀਫਿਕ ਤੌਰ ਦੇ ਉੱਤੇ ਭਾਰਤ ਦੇ ਨਾਲ ਸੰਬੰਧ ਗੂੜੇ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਦੂਜੇ ਪਾਸੇ ਇਹ ਇੰਟਰਫੇਰੈਂਸ ਕਰ ਰਹੇ ਆ। ਸ਼ਰੇਆਮ ਵੀ ਜਿਹੜੀ ਹੁਣ ਤਾਂ ਉਹ ਚੱਲ ਰਹੀ ਆ। ਸੋ ਦੇਖੋ ਅੱਗੇ ਕੀ ਹੁੰਦਾ। ਕੈਨੇਡੀਅਨਸ ਨੂੰ ਵੀ ਬੜਾ ਸਤਰਕ ਰਹਿਣਾ ਚਾਹੀਦਾ। ਜੇ ਕੈਨੇਡਾ ਦੇ ਵਿੱਚ ਹੋ ਰਹੀ ਆ ਤੇ ਭਾਈ ਇਹਦਾ ਮਤਲਬ ਇਹ ਨਹੀਂ ਆ ਵੀ ਉਹ ਬਾਰਡਰੋਂ ਪਾਰ ਨਹੀਂ ਆ ਸਕਦੀ। ਆਪਣੇ ਜਿਹੜੇ ਅਮਰੀਕਾ 'ਚ ਵੀ ਬੈਠੇ ਨੇ, ਇੱਥੇ ਵੀ ਬਹੁਤ ਆਪਾਂ ਨੂੰ ਪਤਾ ਆ ਵੀ ਕੀ ਕੁਛ ਚੱਲ ਰਿਹਾ ਆ। ਅੱਖਾਂ ਖੋਲ ਕੇ, ਕੰਨ ਖੋਲ ਕੇ ਜਿਹੜਾ ਆ ਉਹ ਵਿਚਰੋ, ਤਾਂ ਜੋ ਤੁਸੀਂ ਵੀ ਅਜਿਹੇ ਲੋਕਾਂ ਨੂੰ ਪਛਾਣ ਸਕੋ ਕਿੱਦਾਂ ਆ। ਉਹ ਹੁਣ ਜਿਹੜਾ ਕਾਤਲ ਗਾਂਧੀ ਪਰਿਵਾਰ ਦਾ ਆਇਆ ਆ, ਉਸ ਪਰਿਵਾਰ ਚੋਂ ਆਇਆ, ਉੱਥੇ ਦੇਖੋ ਵੀ ਕਿਹੜੇ ਮੋਹਰੀਆਂ ਕਤਾਰਾਂ 'ਚ ਜਾਂ ਪਿੱਛੇ ਕਤਾਰਾਂ 'ਚ ਬੈਠੇ ਸੀ, ਕਿਹੜੇ ਗੁਲਦਸਤੇ ਲੈ ਕੇ ਜਿਹੜੇ ਉਹ ਜਾ ਰਹੇ ਸੀ। ਰਾਜਾ ਵੜਿੰਗ ਵਾਲੀ ਵੀ ਵੀਡੀਓ ਸਾਰਿਆਂ ਨੇ, ਕਈਆਂ ਨੇ ਦੇਖੀ ਹੋਣੀ ਆ, ਵੀ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਿਆ ਤੇ ਬਾਅਦ 'ਚ ਟਵੀਟੋ ਟਵੀਟੀ ਹੋਣਾ ਜਿਹੜਾ ਉਹ ਸ਼ੁਰੂ ਹੋ ਜਾਂਦੇ ਆ। ਸੋ ਇਹ ਦੇਖੋ ਵੀ ਕੌਣ ਇਹਨਾਂ ਨੂੰ ਸ਼ੀਲਡ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹੈਗੇ ਆ। ਜੀ। ਇੱਕ ਫਰੀਮੌਂਟ ਕੈਲੀਫੋਰਨੀਆ ਤੋਂ ਖਬਰ ਆ ਰਹੀ ਹੈ ਵੀ ਉੱਥੇ ਕੱਲ ਰਾਤੀ ਇੱਕ ਅਪਾਰਟਮੈਂਟ ਦੇ ਵਿੱਚੋਂ 2 ਬੱਚਿਆਂ ਦੀਆਂ ਜੋ ਲਾਸ਼ਾਂ ਮਿਲੀਆਂ ਹੈਗੀਆਂ ਆ। ਵਿਕਟੋਰੀਆ ਪਾਰਕ ਅਪਾਰਟਮੈਂਟਸ ਜੋ 40,000 ਬਲਾਕ ਆਫ ਇੰਗਲਵੁੱਡ ਕਾਮਨ ਆ, ਉੱਥੇ ਇੱਕ 20 ਸਾਲਾਂ ਦੇ ਕਰੀਬ ਏਜ ਦੀ ਲੇਡੀ ਰਹਿੰਦੀ ਸੀ ਤੇ ਉਹਦੇ ਨਾਲ 2 ਬੱਚੇ ਸੀ, ਉਹ ਮਰੇ ਹੋਏ ਪਾਏ ਗਏ ਹੈਗੇ ਆ। ਕਾਫੀ ਸਾਰੀ ਇਨਵੈਸਟੀਗੇਸ਼ਨ ਇਸ ਟਾਈਮ ਦੇ ਉੱਤੇ ਹੋ ਰਹੀ ਆ। ਹਜੇ ਤੱਕ ਉਹਨਾਂ ਨੇ ਨਾਮ ਕੋਈ ਨਹੀਂ ਡਿਸਕਲੋਜ਼ ਕੀਤੇ ਕੌਣ ਆ। ਸੋਤਿਆਂ ਦੱਸਦੀ ਇਹ ਸਾਰਾ ਏਰੀਆ ਇੱਥੇ ਏਸ਼ੀਅਨ ਮੂਲ ਦੇ, ਜਿਨ੍ਹਾਂ ਦੇ ਵਿੱਚ ਇੰਡੀਅਨ ਵੀ, ਚਾਈਨੀਜ਼ ਵੀ, ਪੰਜਾਬੀ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਰਹਿੰਦੇ ਹੈਗੇ ਆ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਇਹ ਸਮਾਪਤ ਹੈਗਾ ਆ। ਦੱਸ ਜਾਈਏ ਇਸ ਤੋਂ ਅਗਲਾ ਪ੍ਰੋਗਰਾਮ 11 ਵਜੇ ਤੱਕ ਪੇਸ਼ ਕੀਤਾ ਜਾਊਗਾ ਆਤਮਿਕ ਆਨੰਦ, ਤੇ 11 ਤੋਂ 1 ਵਜੇ ਦੇ ਵਿੱਚ ਪ੍ਰੋਗਰਾਮ ਨਜ਼ਰੀਆ, 1 ਤੋਂ ਲੈ ਕੇ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, ਤੇ ਉਸ ਤੋਂ ਬਾਅਦ 'ਚ 3 ਤੋਂ 4 ਵਜੇ ਦੇ ਵਿੱਚ ਪ੍ਰੋਗਰਾਮ ਸਾਂਝੀ ਸਾਥ, ਜਿਸ ਵਿੱਚ ਅੱਜ ਖੇਤੀਬਾੜੀ ਦੇ ਨਾਲ ਸੰਬੰਧਿਤ ਗੱਲਬਾਤ ਆਪਾਂ ਕਰਦੇ ਹੁੰਦੇ ਹਾਂ। ਤੇ ਫਿਰ 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਜਿਹੜਾ ਜੀ ਜਿਸ ਦੇ ਵਿੱਚ ਸਿਹਤ ਸੰਭਾਲ ਦਾ, ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਤੇ 8:30 ਵਜੇ ਪੰਜਾਬ ਤੋਂ ਦੀਪਕ ਸ਼ਰਮਾ ਚਨਾਥਲ ਜੀ ਜੁੜਨਗੇ ਖਬਰਾਂ ਜਿਹੜੀਆਂ ਉਹ ਲੈ ਕੇ, ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਤੇ ਇਦਾਂ ਹੀ ਪ੍ਰੋਗਰਾਮ ਚੱਲਦੇ ਰਹਿਣਗੇ। ਹੁਣ ਲਵਾਂਗੇ ਜੀ ਆਪਾਂ ਇਜਾਜ਼ਤ। ਸਾਡੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ।